ਤੁਸੀਂ ਕਿ ਐਸੇ ਆਈਡੀਆ ਤੁਹਾਡੇ ਕੋਲ ਨਹੀਂ ਜਿੱਥੇ ਤੁਹਾਡੀ ਫਾਸ਼ੀ ਖਤਮ ਹੋ ਕੇ ਤੁਸੀਂ ਆਪਣਾ ਆਰਟ ਦਿਓ? ਮੈਂ ਉਹਨਾਂ ਨੂੰ ਜਾਣਦਾ ਨਹੀਂ ਸਰ, ਲੇਕਿਨ ਤੁਹਾਨੂੰ ਕਹਿ ਰਹੇ ਕਿ ਤੁਹਾਨੂੰ ਜਾਣਨਾ ਚਾਹੀਦਾ ਨਾ। ਤੂੰ ਡਾਂਸ ਦੇ ਖਿਲਾਫ ਗੱਲ ਕਰ ਰਹੇ ਹੋ, ਤੁਹਾਨੂੰ ਉਹਨਾਂ ਨੂੰ ਜਾਣਨਾ ਚਾਹੀਦਾ। ਕਿਸੇ ਦਾ ਕੁੱਤਾ ਸਾਡਾ ਸਰਦਾਰ ਸਾਹਿਬ ਹੁਣ ਤੁਸੀਂ ਆਪਣੀ ਚੀਜ਼ ਡਿਫੈਂਡ ਕਰ ਰਹੇ ਹੋ, ਤੁਸੀਂ ਇਹ ਚਾਹ ਰਹੇ ਹੋ ਕਿ ਤੁਹਾਡੀ ਚੀਜ਼ ਹੈ ਤੇ ਮੈਂ ਡਿਫੈਂਡ ਕਰ ਲਵਾਂ। ਯਾਨੀ ਕਿ ਨਿੱਘੇ ਚੌਰੀ ਨੱਚੇ ਜਾਂ ਉੱਥੇ ਕੋਈ ਹੋਰ ਨੱਚੇ ਆਰਟ ਜਗ੍ਹਾ ਤੇ ਉਹਨੂੰ ਤੁਸੀਂ ਕਹੋਗੇ ਜੀ ਇਹ ਆਰਟ ਹੈ। अगर असी थिएटर करांगे तो मुजरा है, सब गलत है। नहीं फहाशी तुहानू नजर की आई फहाशी? सर मैं देखी है ना, मैं क्योंकि मैं इस फील्ड विच देखिया तो मैं बोल रहे हैं, मैं स्टेज ते खुद देखी है डांस। देखो एक पासे तुसी कह रहे हो कि मैं ए काम करांगा, दूसरे पासे तुसी स्टेज देखण चले गए। अस्सलाम वालेकुम नाज़रीन, मैं सरदार कमाल ते तुसी वेख रहे हो सरदार कमाल ऑफिशियल चैनल। अज मेरे नाल जिहड़े फनकार मौजूद ने माशाल्लाह बड़े होनहार फनकार, बड़े तत्ते फनकार और एक शख्सियत इतनी आवाज़ां इतने लोगों नूं याद रखना और उन्हां दे बिल्कुल सुर और लय दे नाल उन्हां नूं तुहाडे सामने पेश करना बड़ा मुश्किल काम है। ममिक्री भी करते हैं ते ਤੁਹਾਡੇ ਦਿਲਾਂ ਦੀ ਧੜਕਨ ਨੇ। ਅੱਜ ਕੱਲ੍ਹ ਤੁਸੀਂ ਉਹਨਾਂ ਨੂੰ ਕਿਧਰੇ ਨਾ ਕਿਧਰੇ ਲੜਦਿਆਂ ਭਿੜਦਿਆਂ ਵੇਖਦੇ ਹੋ, ਉਹਨਾਂ ਦੀ ਗੱਲਾਂ ਸੁਣ ਕੇ ਹੱਸਦੇ ਵੀ ਹੋ। ਤੇ ਉਹ ਮੈਂ ਤੁਹਾਡੀ ਮੁਲਾਕਾਤ ਕਰਵਾਉਣਾ ਸੈयद ਬਾਸਤ ਅਲੀ ਸਾਹਿਬ। ਸਰ ਬਹੁਤ ਮਿਹਰਬਾਨੀ, ਤੁਸੀਂ ਇੰਨਾ ਵੱਡਾ ਤਰਫ ਕਰਾਇਆ, ਇੰਨਾ ਵੱਡਾ ਨਾਂ ਹੈ ਤੁਹਾਡਾ ਔਰ ਤੁਹਾਡੇ ਕੋਲ ਬਹਿ ਕੇ ਵੀ ਮੇਰਾ ਜਿਹੜਾ ਹੈ ਮੈਂ ਆਪਣਾ ਫਖਰ ਮਹਿਸੂਸ ਕਰਾਂਗੇ ਤੁਹਾਡੇ ਕੋਲ ਬਹਿ ਰਹੇ ਹਾਂ। ਇਹ ਤੁਹਾਡੀ ਜ਼ਰਾ ਨਵਾਜ਼ੀ ਹੈ ਸਈਦ ਸਾਹਿਬ। मैं पूछ चलो ब्रांड देने हैं फिर ठीक है, कुछ भी नहीं कर रहे हैं, कुछ नहीं ध्यान है अपना तलक कश्मीर नाल? जी मेरा तलक कश्मीर विच मैं लिपा वैली तो हाँ। लिपा वैली बॉर्डर एरिया है सर, 12,000 फुट ते है। अच्छा जी। ते वो जिहड़ा है इंडिया दा बॉर्डर टच करता है। ठीक है, उत्थों आ मैं ਇਹ ਮਤਲਬ ਜਿਹੜੇ ਸਾਡੇ ਲੋਕ ਇੱਥੋਂ ਜਾਂਦੇ ਨੇ ਫਿਰਨ ਟੁਰਨ ਲਈ, ਮੇਰੇ ਖਿਆਲ ਉਹ ਲੋਕ ਉੱਥੇ ਤੱਕ ਨਹੀਂ ਪਹੁੰਚੇ। ਉੱਥੇ ਨਹੀਂ ਪਹੁੰਚੇ ਨਾ, ਹਾਲੇ ਇਹ ਜਾਣੇ ਨੀਲਮ ਵੈਲੀ। ਅੱਛਾ ਜੀ। ਜਾਂ ਸ਼ਾਰਦਾ ਕੇਲ ਵਾਲੀ ਸਾਈਡ ਤੁਸੀਂ ਵੀ ਗਏ ਹੋ ਜੀ, ਤੇ ਲਿਪਾ ਵਾਲੀ ਸਾਈਡ ਹਲਾ ਨਹੀਂ ਗਏ, ਉਹ ਬੱਚੇ ਹੋਏ। ਅੱਛਾ ਬੱਚੇ ਹੈ। ਹਾਂ ਨਹੀਂ ਮਤਲਬ ਕਿ ਉਹ ਕਿਉਂ ਬੱਚੇ ਹੋਏ ਤੁਸੀਂ? ਉਹ ਕੂੜਾ ਤੋਂ ਬੱਚੇ ਹੋਏ। ਹਾਂ ਅਸਲ ਵਿੱਚ ਟੂਰਿਸਟ ਜਿਹੜੇ ਹੁੰਦੇ ਨੇ ਨਾ ਉਹ ਜ਼ਿਆਦਾ ਜਾ ਕੇ ਗੰਦ ਵੀ ਫੈਲਾਉਂਦੇ ਨੇ। ਉਹਨਾਂ ਨੂੰ ਵੀ ਚਾਹੀਦਾ ਕਿ ਜਾ ਕੇ ਉੱਥੇ ਜਿਹੜਾ ਨਾ ਬਾਕਸ ਲੱਗੇ ਹੋਣ ਉਹਨਾਂ ਵਿੱਚ ਗੰਦ ਸੁੱਟਣ। ਤੇ ਇਹ ਤੇ ਕਿਧਰੇ ਵੀ ਜਾਣਾ ਟੂਰਿਸਟ, ਕਿਧਰੇ ਵੀ ਦੁਨੀਆ ਦੇ ਕਿਸੇ ਇਲਾਕੇ ਵਿੱਚ ਦੀ ਗੱਲ ਨਹੀਂ ਕਿ ਕਸ਼ਮੀਰ ਜਾਣ ਤੇ ਇਹ ਕਰਨ। ਇਹ ਤੇ ਲਾਹੌਰ 'ਚ ਵੀ ਹੋਣ, ਕਰਾਚੀ ਵਿੱਚ ਅਗਰ ਇਹ ਸਾਰਾ ਕੁਝ ਹੋ ਜਾਏ ਤੇ बेहतरीन निज़ाम हो जाए। फिर ऐ ना हो कि कचरा कुंडी बन गई है, कराची वाले कूड़ा नहीं उठा सकते, लाहौर वाले दिखा रहे हैं कि यार देखें अब बुज़दार साहब जब से हैं तो गंदगी फैल गई लाहौर में। ये इंडिपेंडेंट हर बंदे का फर्ज है, हर बंदे की ड्यूटी है। कश्मीर जिहड़ी साडी चीज़ां खूबसूरत ने वो सानू दिखाणियां चाहिए, और दिखाणियां भी चाहिए, उसकी हिफाजत भी करनी चाहिए, हिफाजत भी करनी चाहिए। और दूसरा कि जिन्ने इलाके ने जिमें कि कश्मीर हो गया, इधर अपना गिलगित हो गया, कगान नारान हो गया। ये नारान कगान तुम उल्टा बोल गए, नारान कगान कोई नहीं, मेरे कहना उल्टा हो की पता तू पुट्ठा हो जाए, करे सैफल मलूक झील पुट्ठी ना हो जाए ना। नहीं सैफल झील मलूक तो मैं अर्ज कर रहा कि भी वो ਉਹਨਾਂ ਦਾ ਰਿਜ਼ਕ ਵੀ ਇਹਨਾਂ ਨਾਲ ਹੀ ਜੁੜਿਆ ਹੈ। ਬਿਲਕੁਲ ਹੈ ਜੀ। ਜਦੋਂ ਤੁਸੀਂ ਉੱਥੇ ਜਾਓਗੇ ਤੇ ਤੁਹਾਨੂੰ ਲੋਕਲ ਬੰਦਾ ਉੱਥੇ ਬਹੁਤ ਘੱਟ ਨਜ਼ਰ ਆਏਗਾ। ਸਰ ਇਹ ਤੇ ਅਗਰ ਟੂਰਿਜ਼ਮ ਪ੍ਰਮੋਟ ਹੁੰਦਾ ਨਾ, ਉੱਥੇ ਲੋਕ ਜਾਣਨ ਤੇ ਉੱਥੇ ਵੀ ਫਾਇਦਾ ਹੋਏਗਾ, ਪਾਕਿਸਤਾਨ ਨੂੰ ਫਾਇਦਾ ਹੋਏਗਾ। ਕਿਉਂਕਿ ਪਿਛਲੇ 2 ਸਾਲ ਤੋਂ ਮੇਰੇ ਖਿਆਲ ਕੇ ਬੜੇ ਤਕਲੀਫ 'ਚ ਰਹੇ ਨੇ ਸਾਡੇ ਉੱਥੋਂ ਦੇ ਭੈਣ ਭਰਾ ਜਿਤਨੇ ਵੀ ਨੇ, ਜਿੱਥੇ ਜਿੱਥੇ ਟੂਰਿਸਟ ਜਾਂਦਾ ਸੀ, ਕਿਉਂਕਿ ਟੂਰਿਸਟ ਜਾਣਾ ਬੰਦ ਹੋ ਗਿਆ ਤੇ ਉਹਨਾਂ ਦਾ ਸਹੀ ਗੱਲ ਹੈ ਬੜਾ ਉੱਥੇ ਬਿਲਕੁਲ। ਫਿਰ ਕੁਝ ਕੋਰੋਨਾ ਦੀ ਵਜ੍ਹਾ ਤੋਂ ਮਰੀ ਦੇ ਲੋਕਾਂ ਨੇ ਵੀ ਆਪਣੇ ਜਿਹੜੇ ਲੋਕ ਜਾਂਦੇ ਸਨ, ਟੂਰਿਸਟ ਜਾਂਦੇ ਸਨ, ਉਹਨਾਂ ਨਾਲ ਕੋਈ ਬਦਤਮੀਜ਼ੀ ਵੀ ਕੀਤੀ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਯਾਰ ਇੱਥੇ ਆਉਣ ਵਾਲਿਆਂ ਨੂੰ ਤੁਹਾਡੇ ਮਹਿਮਾਨ ਹੁੰਦੇ ਨੇ। ਸਹੀ ਗੱਲ ਹੈ, ਸਹੀ ਗੱਲ। ਕਸ਼ਮੀਰ 'ਚ ਮੈਂ ਵੇਖਿਆ ਇਤਨੇ ਮਹਿਮਾਨ ਨਵਾਜ਼ ਕਸ਼ਮੀਰ ਦੇ ਲੋਕ ਨੇ ਕਿ ਜਿੱਥੇ ਗਏ ਮੈਂ ਇੱਕ ਜਗ੍ਹਾ 'ਤੇ ਬੈਠਾ ਸੀ ਕਸ਼ਮੀਰ ਤੇ ਉਹਨਾਂ ਕਹੇ ਜੀ ਅਸਤੇ ਉਹ ਬੰਦ ਕਰ ਦਿੱਤਾ, ਕਿਚਨ ਬੰਦ ਕਰ ਦਿੱਤਾ। ਮੈਂ ਕਿੰਨੇ ਵਜੇ ਬੰਦ ਕਰ ਦਿਓ? ਉਹਨੇ ਕਿਹਾ ਜੀ ਅਸੀਂ ਤਾਂ 10 ਵਜੇ ਬੰਦ ਕਰਦੇ। ਮੈਂ ਤਾਂ 12 ਵਜੇ ਖਾਣਾ ਖਾਣਾ ਹੈ। ਉਹ ਕਹਿੰਦੇ ਤਾਂ ਮੁਸ਼ਕਿਲ ਹੋ ਜਾਏਗਾ। ਉਹ ਮੈਨੇਜਰ ਸਾਹਿਬ ਆਏ ਨੇ, ਮੈਂ ਉਹਨਾਂ ਨੂੰ ਦੱਸਿਆ, ਰਿਕੁਐਸਟ ਕੀਤੀ, ਮੈਂ ਕਿਹਾ ਯਾਰ ਮੈਂ ਤਾਂ ਆਇਆ ਲਾਹੌਰ ਤੋਂ। ਉਹਨੇ ਕਿਹਾ ਤੁਹਾਡੇ ਲਈ ਸਵੇਰ ਤੱਕ ਖੁੱਲ੍ਹਾ ਹੈ। ਅੱਛਾ ਵੈਰੀ ਗੁੱਡ। ਦੇਖੋ ਖੁੱਲ੍ਹਾ ਤੁਸੀਂ ਨਹੀਂ, ਮਹਿਮਾਨ ਨਵਾਜ਼ ਨੇ ਬਿਲਕੁਲ। ਉਹਨਾਂ ਦੀ ਮਹਿਮਾਨ ਨਵਾਜ਼ੀ ਜਿਹੜੀ ਉਹ ਵੀ ਯਾਦ ਰੱਖਣੀ ਚਾਹੀਦੀ ਹੈ ਤੇ ਉਹਨਾਂ ਦਾ ਮੁਹੱਬਤ ਵੀ ਯਾਦ ਰੱਖਣੀ ਚਾਹੀਦੀ ਹੈ। ਇਹ ਪੂਰੇ ਪਾਕਿਸਤਾਨ ਵਿੱਚ ਐਸਾ ਹੀ ਹੈ। ਕਸ਼ਮੀਰ ਲਾਹੌਰ ਦੇਖੋ ਕਿੰਨੇ ਮਹਿਮਾਨ। ਤੁਸੀਂ ਦੇਖੋ ਹੁਣ ਮੈਂ ਆਇਆ ਤਾਂ ਕੀ ਹੋਇਆ ਤੇ ਸਾਰੇ ਮਹਿਮਾਨ ਨੇ। ਪਾਕਿਸਤਾਨ ਨੂੰ ਅੱਲਾ ਦਾ ਕਰਮ ਹੈ ਕਿ ਇੱਥੇ ਸਾਰੇ ਜਿਹੜੇ ਨਾ, ਕਸ਼ਮੀਰ ਹੋ ਗਿਆ,
ਚਾਹੇ ਬਲੋਚਿਸਤਾਨ ਚਲੇ ਜਾਓ ਤੇ ਸਾਰੇ ਮਹਿਮਾਨ ਨਵਾਜ਼ ਨੇ। ਬਲੋਚਿਸਤਾਨ ਤੇ ਤੁਸੀਂ ਚਲੇ ਜਾਓ ਤਾਂ ਉਹਨਾਂ ਦੀ ਮਾਸ਼ਾਅੱਲਾ ਰੋਟੀ ਦੁਮਾ ਖਾਓ, ਐਡੀ ਰੋਟੀ ਹੈ ਤੂੰ ਮੈਂ ਰੋਟੀ ਖਾਧੀ ਹੁਣ ਐਡੀ ਰੋਟੀ 'ਚ ਮੈਂ ਅੱਧੀ ਖਾ ਸਕਦਾ ਸਾਂ ਤੇ ਉਹ ਜਿਹੜੇ ਮੇਰੇ मेज़बान सन वो नाराज़ हो गए, कहते आप नाराज़ है। मैं कहा नहीं आपने खाना सही से नहीं खाया, रोटी भी नहीं खाई। मैं कहा जी ਤੁਹਾਡੀ ਜਿਹੜੀ ਇੱਕ ਰੋਟੀ ਹੈ ਨਾ ਇਹ ਲਾਹੌਰ ਦੀਆਂ 12 ਰੋਟੀਆਂ ਸਾਨੂੰ ਮਹੀਨਾ ਲੱਗਣਾ। ਬਿਲਕੁਲ ਦਿਲੋਂ ਖਾਧੀ ਉਹ, ਕੋਈ ਐਸੀ ਗੱਲ ਨਹੀਂ। ਅਰਜ਼ੇ ਕਿ ਤੁਸੀਂ ਕਸ਼ਮੀਰ ਤੋਂ ਪੰਜਾਬ ਆ ਗਏ ਜੀ ਤੇ ਉਹ ਐਡੀ ਸੋਹਣਾ ਮੌਸਮ ਛੱਡ ਕੇ ਠੰਡ ਛੱਡ ਕੇ ਤੇ ਲਾਹੌਰ ਦੀ ਗਰਮੀ ਬਰਦਾਸ਼ਤ ਕਰ ਰਹੇ ਹੋ। ਲਾਹੌਰ ਦੀ ਗਰਮੀ ਤੁਹਾਡੇ ਕੋਲ ਕਿਸੇ ਟਾਈਮ ਬਰਦਾਸ਼ਤ ਵੀ ਨਹੀਂ ਹੁੰਦੀ, ਤੁਸੀਂ ਤਾਂ ਹੀ ਗਰਮੀ ਖਾ ਜਾਂਦੇ ਹੋ। ਨਹੀਂ ਇਹ ਹੈ ਕਿ ਕਸ਼ਮੀਰ ਤੋਂ ਆਏ ਜ਼ਾਹਿਰ ਮਿਹਨਤ ਵਾਸਤੇ ਆਏ ਕਿ ਇੱਥੇ ਆ ਕੇ ਮਿਹਨਤ ਕਰੇ। ਤੁਹਾਨੂੰ ਪਤਾ ਲਾਹੌਰ ਦਾ ਮਤਲਬ ਹੈ ਲਾਹੌਰ, ਹੋਰ ਬੰਦੇ ਲਾਏ ਤੇ ਇੱਥੇ ਕੋਈ ਫਰਕ ਨਹੀਂ ਪੈਣਾ, ਜਿੰਨਾ ਵੀ ਇਹ ਫਿਰ ਵੀ ਪਾਲਦਾ ਹੈ। ਤੇ ਲਾਹੌਰ ਦੀ ਇਹ ਗੱਲ ਹੈ ਕਿ ਲਾਹੌਰ ਬਾਹਰ ਦੇ ਲੋਕਾਂ ਨੂੰ ਵੀ ਪਾਲਦਾ, ਇੱਥੇ ਦੇ ਲੋਕਾਂ ਨੂੰ ਵੀ ਪਾਲਦਾ। ਤੇ ਲਾਹੌਰ ਮੈਨੂੰ ਪਾਲਿਆ, ਮੈਂ ਇੱਥੇ ਆਇਆ। ਕੁਝ ਲਾਹੌਰ ਵਿੱਚ ਐਸੀ ਗੱਲ ਸੀ ਕਿ ਮੈਂ ਆਇਆ ਤੇ ਇੱਥੇ ਮੈਨੂੰ ਲਾਹੌਰ ਨੇ ਪਾਲਿਆ। ਇਹ ਦਾਤਾ ਪੀਆ ਦੀ ਨਗਰੀ ਹੈ ਜੀ। ਆਏ ਹਾਏ ਹਾਏ ਕੀ ਬਾਤ ਹੈ, ਬੀਬੀਆਂ ਪਾਕ ਦਾ ਜਹਾਨ ਹੈ। ਕੀ ਬਾਤ ਹੈ, ਆਏ ਹੋ ਕੀ ਬਾਤ ਹੈ। ਇੱਥੇ ਆ ਕੇ ਤੁਸੀਂ ਜਦੋਂ ਈਦ ਆਏਗੀ ਨਾ ਜੀ ਤੇ ਈਦ ਤੇ ਕਦੀ ਇਸ ਲਾਹੌਰ ਦੀ ਟ੍ਰੈਫਿਕ ਵੇਖਣੀ ਸਰ ਬਿਲਕੁਲ ਕਿ ਲਾਹੌਰ ਤੁਹਾਨੂੰ ਸੁਨਸਾਨ ਲੱਗਣ ਲੱਗ ਪਏਗਾ ਕਿ ਯਾਰ ਇਹਦਾ ਮਤਲਬ ਕਿ ਸੁਨਸਾਨ ਲੱਗਣ ਦੀ ਵਜ੍ਹਾ ਕੀ ਕਿ ਇਸ ਲਾਹੌਰ 'ਚ ਬਾਹਰ ਦੇ ਸ਼ਹਿਰਾਂ ਦੇ ਬਾਹਰ ਦੇ ਲੋਕ ਬਹੁਤ ਜ਼ਿਆਦਾ ਰਹਿੰਦੇ ਨੇ। ਸਰ ਲਾਹੌਰ ਤੇ ਮੈਨੂੰ ਮੈਂ ਕਿਹਾ ਮੇਰੀ ਜ਼ਿੰਦਗੀ ਵਿੱਚ ਥੋੜਾ ਬਹੁਤ ਜੋ ਮੈਨੂੰ ਅੱਲਾ ਦਾ ਸ਼ੁਕਰ ਹੈ ਜਿੰਨਾ ਵੀ ਮਿਲਿਆ ਲਾਹੌਰ ਦੀ ਵਜ੍ਹਾ ਤੋਂ ਮਿਲਿਆ। ਤੇ ਮੈਂ ਲਾਹੌਰ ਦਾ ਪਹਿਲੇ ਅੱਲਾ ਤੋਂ ਬਾਅਦ ਲਾਹੌਰ ਦਾ ਸ਼ੁਕਰੀਆ ਅਦਾ ਕਰਦਾ ਲਾਹੌਰ ਥੈਂਕ ਯੂ। ਔਰ ਉਸ ਤੋਂ ਬਾਅਦ ਇਹ ਕਿ ਮਿਮਿਕਰੀ ਮੇਰਾ ਟੈਲੈਂਟ ਸੀ, ਉੱਥੇ ਮੈਨੂੰ ਟੀਚਰਾਂ ਵੀ ਕਿਹਾ ਛੱਡ ਪੜ੍ਹਾਈ ਤੂੰ ਕਰ ਲੇਗਾ ਬਾਅਦ ਵਿੱਚ ਕਰ ਲੈਣਾ। ਮੈਂ ਇਹੋ ਤੁਹਾਨੂੰ ਪੁੱਛਣਾ ਚਾਹ ਰਿਹਾ ਕਿ ਕਸ਼ਮੀਰ ਦੇ ਵਿੱਚ ਮੇਰੇ ਖਿਆਲ ਕੋਈ ਟੈਲੀਵਿਜ਼ਨ ਸਟੇਸ਼ਨ ਵੀ ਨਹੀਂ ਹੈ ਇਸ ਤਰ੍ਹਾਂ ਦਾ ਕੋਈ ਨਹੀਂ ਹੈ, ਹੋਣਾ ਚਾਹੀਦਾ ਹੈ। ਹੋਣਾ ਚਾਹੀਦਾ ਹੈ। ਮੈਂ ਇਹ ਚਾਹਾਂਗਾ ਕਿ ਕਸ਼ਮੀਰ ਦੀ ਤਰੱਕੀ ਦੇ ਨਾਲ ਨਾਲ ਜਿਵੇਂ ਕਿ ਸਾਡਾ PTV ਹੈ ਤੇ ਕਸ਼ਮੀਰ TV ਵੀ ਹੋਣਾ ਚਾਹੀਦਾ ਹੈ ਜਿਹਦੇ ਵਿੱਚ ਇਤਨਾ ਅੱਛਾ ਟੈਲੈਂਟ ਦੇਖੋ ਤੁਹਾਡੇ ਉੱਥੇ ਇਹ ਸਾਰਾ ਕੁਝ ਨਾ ਹੋਣ ਦੇ ਬਾਵਜੂਦ। ਹੁਣ ਦੇਖੋ ਮਿਮਿਕਰੀ ਦਾ ਜਿਹੜਾ ਟੈਲੈਂਟ ਹੈ ਨਾ, ਤੁਸੀਂ ਨਾਂ ਲੈ ਰਹੇ ਹੋ ਅਲੀ ਮੀਰ ਸਾਹਿਬ, ਖਾਲਦ ਬੱਟ ਸਾਹਿਬ, ਆਪਣੇ ਮੁਸਤਫਾ ਚੌਧਰੀ ਸਾਹਿਬ, ਬਜ਼ਾਤੇ ਖੁਦ ਤੁਸੀਂ ਸਾਰੇ ਕਸ਼ਮੀਰ ਦੇ और इतने अच्छे मिमिक्री और इतने अच्छे फनकार। और अली मीर साहब ने एडी छोटी एज ਦੇ ਵਿੱਚ ਦੇਖੋ ਉਹਨਾਂ ਨੂੰ ਅਵਾਰਡ ਦਿੱਤਾ ਗਿਆ। ਠੀਕ ਹੈ ਜੀ, ਅਵਾਰਡ ਦਿੱਤਾ ਗਿਆ। ਉਹ ਛੋਟੀ ਗੱਲ ਤੇ ਨਹੀਂ ਸੀ। ਛੋਟੇ ਕਸ਼ਮੀਰ ਵਿੱਚ ਹਰ ਸ਼ੋਬੇ ਵਿੱਚ ਟੈਲੈਂਟ ਹੈ, ਖਾਲੀ ਮਿਮਿਕਰੀ ਜਾਂ ਆਰਟ ਵਿੱਚ ਨਹੀਂ ਹੈ। ਤੁਸੀਂ ਤੇ ਦੇਖੋ ਤੁਹਾਡੇ ਬਹੁਤ ਸੇ ਡਾਇਰੈਕਟਰ ਤੁਹਾਨੂੰ ਮਿਲਣਗੇ, ਇੱਥੇ ਕੋਈ ਐਕਟਰ ਮਿਲਣਗੇ, ਕਸ਼ਮੀਰ ਦੇ ਬੜੇ ਲੋਕ ਨੇ। ਸਾਡੇ ਫਿਲਮ 'ਚ ਬਹੁਤ ਲੋਕ ਜਿਵੇਂ ਕਿ ਸਈਦ ਹੁਸੈਨ ਗਿਲਾਨੀ ਸਾਹਿਬ ਸਾਡੇ ਪਾਕਿस्तान ਦੇ बड़े बड़े डायरेक्टर। सर कश्मीरी लोग इतने माशाल्लाह, उनको अल्लाह ने दिमाग इतना तेज़ दिया है ना, इन्ना तेज़ दिमाग है कि वो क्रिएटिव दिमाग है कश्मीरी दिमाग। बिल्कुल सही। तो अगर उन्होंने दा टैलेंट तुसी प्रॉपर हर जगह ते लाओ, क्रिकेट विच भी फुटबॉल विच भी हर जगह ते लाओ, तो बहुत टैलेंट है कश्मीर विच। तो इंशाल्लाह दुआ करो मैं आगे कोई पॉलिटिक्स में कश्मीर दे विच बढ़िया तो सारा टैलेंट बाहर आएगा इंशाल्लाह। अच्छा जी, इंशाल्लाह तुसी जा रहे हो मतलब पॉलिटिक्स? हाँ इंशाल्लाह अगले 5 साल विच उम्मीद है कि मैं उथों इलेक्शन भी लड़ा। नहीं असते फिर इस गल तो पछतावांगे कि जी एक साडा अच्छा फनकार साडे हत्थां च पॉलिटिक्स चला गया। तो पॉलिटिक्स भी एक्टिंग ही है लेकिन पॉलिटिक्स भी तुहानू जिहड़ा खुश करा साहब ਇੱਥੇ ਤੁਸੀਂ ਜ਼ਬਰਦਸਤੀ ਸਾ ਰਹੇ ਕਿ ਐਕਟਿੰਗ ਕਰਕੇ ਉੱਥੇ ਖੁਸ਼ ਕਰਾਂਗਾ। ਅੱਛਾ ਜੀ, ਬਸ ਤਾਂ ਸਾਹਿਬ ਤੁਹਾਨੂੰ ਕਦੋਂ ਅਹਿਸਾਸ ਹੋਇਆ ਕਿ ਤੁਸੀਂ ਇਸ ਫੀਲਡ 'ਚ ਆ ਸਕਦੇ ਹੋ ਔਰ ਮਿਮਿਕਰੀ ਫਿਰ ਸਈਦ ਫੈਮਿਲੀ ਦਾ ਬੈਕਗ੍ਰਾਉਂਡ ਤਾਂ ਸਈਦ ਫੈਮਿਲੀ ਤੇ ਤੁਹਾਨੂੰ ਕਿਵੇਂ ਇਜਾਜ਼ਤ ਮਿਲ ਗਈ ਫੈਮਿਲੀ ਵੱਲੋਂ? ਉਹ ਹੋਇਆ ਇਹ ਕਿ ਮੈਂ ਚੂੰਕਿ ਮੈਡੀਕਲ ਦੀ ਤਾਲੀਮ ਡਾਕਟਰ ਬਣਨਾ ਸੀ ਮੈਨੇ, ਤੇ ਹੁਣ ਨਹੀਂ ਬਣਨਾ? ਤੇ ਹੁਣ ਵੀ ਡਾਕਟਰ ਹੀ ਆ। ਤੂੰ ਇਲਾਜ ਕਰਾਣਾ ਹੋਏ ਦੱਸੋ, ਮੈਂ ਖੋਲ ਲੈਣਾ ਫਿਰ ਜੋੜਨਾ ਨਹੀਂ ਜੋੜਦਾ ਨਹੀਂ। ਤੇ ਡਾਕਟਰ ਜਿਹੜਾ ਹੈ ਆਪਣੇ MBBS ਦੀ ਟਰਾਈ ਕਰ ਰਿਹਾ ਸਾਂ, ਚਲੋ ਉਹ ਬੜੇ ਕਰੀਬ ਆ ਗਿਆ ਸਾਂ। ਤੇ ਛੱਡ ਦਿੱਤਾ ਤਾਂ ਮਤਲਬ ਡਾਕਟਰ ਨਹੀਂ ਬਣੋਗੇ? ਨਹੀਂ ਮੈਂ ਤੁਹਾਨੂੰ ਹੁਣ ਦੱਸ ਰਿਹਾ ਨਾ। ਤੇ ਫਿਰ ਇਹ ਹੋਇਆ ਕਿ ਮੈਂ ਉੱਥੇ ਮੇਰੇ ਟੀਚਰ ਸਨ ਤਾਹਿਰ ਆਕਾਸ਼ ਸਾਹਿਬ, ਉਸਤਾਦ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ ਜਿਹਨੇ ਤੁਹਾਨੂੰ ਰਸਤਾ ਦੱਸਿਆ ਹੋਏ। ਮੈਂ ਹਰ ਜਗ੍ਹਾ ਤੇ ਉਹਨਾਂ ਨੂੰ ਯਾਦ, ਉਹਨਾਂ ਮੈਨੂੰ ਕਿਹਾ ਤੂੰ ਟੀਚਰਾਂ ਦੀ ਨਕਲ ਸਹੀ ਲਾਣਾ, ਤੂੰ ਸਿਆਸਤਦਾਨਾਂ ਦੀ ਟਰਾਈ ਕਰ। ਤੇ ਉੱਥੇ ਇੱਕ ਫੰਕਸ਼ਨ ਵਿੱਚ ਸਿਆਸਤਦਾਨ ਬਣਿਆ ਸਾਰੇ, ਤੇ ਉੱਥੇ ਮੈਨੂੰ ਕਲੈਪ ਮਿਲੀ। ਤੁਹਾਨੂੰ ਥੀਏਟਰ ਤੇ ਕਲੈਪ ਮਿਲਦੀ ਹੈ ਨਾ, ਕਿੰਨਾ ਖੁਸ਼ ਹੁੰਦਾ ਬੰਦਾ। ਤੇ ਉਹੀ ਕਲੈਪ ਮੈਨੂੰ ਪਹਿਲੀ ਵਾਰ ਮਿਲੀ। ਤੇ ਸੋਚੋ ਮੈਂ ਕਿੰਨਾ ਖੁਸ਼ ਹੋਇਆ ਹੋਊਗਾ ਕਿ ਸਾਰੇ ਮੈਨੂੰ ਪਸੰਦ ਕਰਨ ਕਿ ਬੜੀ ਅੱਛੀ ਟੈਲੈਂਟ ਇਹਦੇ ਵਿੱਚ। ਉਹਨੂੰ ਮੈंने ਕਿਹਾ, ਟੀਚਰ ਨੇ ਮੈਨੂੰ ਕਿਹਾ ਕਿ ਜਾ ਪੰਜਾਬ ਵਿੱਚ ਉੱਥੇ ਮਿਹਨਤ ਕਰ, ਪੰਜਾਬ ਤੈਨੂੰ ਜ਼ਰੂਰ ਕਾਮਯਾਬ ਕਰੇਗਾ। ਬਿਲਕੁਲ ਸਹੀ। ਲਾਹੌਰ ਜਾ ਕਿ ਲਾਹੌਰ ਤੈਨੂੰ ਉਠਾ ਦੇਗਾ। ਉਹਨੇ ਇਹ ਲਫ਼ਜ਼ ਟੀਚਰ ਬੋਲੇ ਤੇ ਮੈਂ ਨਿਕਲ ਆਇਆ ਆਪਣੇ ਘਰ। ਵਾਲਦ ਸਾਹਿਬ ਵਾਲਦਾ ਇਜਾਜ਼ਤ ਲਈ। ਜ਼ਾਹਿਰ ਹੈ ਫੈਮਿਲੀ ਕਹਿੰਦੀ ਹੈ ਡਾਕਟਰ ਬਣੋ ਇਹ ਕੀ ਹੈ ਤੇ ਉਹ ਸ਼ੁਰੂ ਵਿੱਚ ਹੁੰਦਾ ਹੈ, ਮੇਰੇ ਨਾਲ ਵੀ ਹੋਇਆ। ਲੇਕਿਨ ਜਿਸ ਟਾਈਮ ਅੱਲਾ ਮੈਨੂੰ ਮੁਕਾਮ ਦਿੱਤਾ ਤੇ ਹੁਣ ਉਹ ਵੀ ਖੁਸ਼ ਹੈ। ਨਹੀਂ ਮੇਰੇ ਕਹਿੰਦਾ ਮਤਲਬ ਤੁਸੀਂ ਆਪਣੇ ਉਸ ਕੋਰਸ ਤੋਂ ਹਟ ਕੇ ਹੁਣ ਡਾਕਟਰ ਨਹੀਂ ਬਣੋਗੇ ਤੁਸੀਂ? ਹੁਣ ਮੈਂ BS ਆਨਰਸ ਮੈਥਸ ਕਮਿਊਨੀਕੇਸ਼ਨ ਡਿਗਰੀ ਕਰ ਗਿਆ ਹੋਇਆ, ਸਹਾਫਤ ਦੀ ਵੀ ਕਰ ਗਿਆ ਹੋਇਆ। BS ਆਨਰਸ ਕੀਤੀ ਹੋਈ ਹੈ 4 ਸਾਲ ਵਾਲੀ। ਵਾਹ। ਉਹ ਇਕੁਅਲ ਟੂ ਡਾਕਟਰ, ਉਹ ਸਾਰੀ ਡਿਗਰੀ ਬਰਾਬਰ ਹੀ ਹੈ। ਤੇ ਹੁਣ ਤੁਹਾਡਾ ਦਿਲ ਇੱਥੇ ਲੱਗ ਗਿਆ? ਹੁਣ ਮੇਰਾ ਇੱਥੇ ਦਿਲ ਲੱਗ ਗਿਆ ਹੋਇਆ
ਤੇ ਹੁਣ ਦੇਖਦੇ ਹਾਂ ਅੱਗੇ ਕਿੱਥੇ ਕਿੱਥੇ ਦਿਲ ਲੱਗਦਾ ਹੈ। ਵਾਹ 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 ਵਾਹ, ਇਹ ਉਹ ਸਕੂਲ ਹੈ ਜੇ ਚੁੱਕ ਦੀ ਛੁੱਟੀ ਨਹੀਂ ਹੁੰਦੀ। ਛੁੱਟੀ ਨਹੀਂ ਹੁੰਦੀ ਇੱਥੇ, ਛੁੱਟੀ ਨਹੀਂ ਹੈ ਸਰ, ਇੱਥੇ ਇੱਕ ਸੈਕਿੰਡ ਛੁੱਟੀ ਨਹੀਂ ਹੈ, ਇੱਥੇ ਛੁੱਟੀ ਨਹੀਂ, ਇੱਥੇ ਛੁੱਟੀ ਨਹੀਂ। ਅੱਛਾ ਤੁਸੀਂ ਕਸ਼ਤੀ ਹੁਣ ਜਲਾ ਕੇ ਪੱਕੇ ਪੱਕੇ ਲਾਹੌਰ ਆ ਗਏ सर कश्तियाँ की मैं बड़ा कुछ ला के आ गए माशाल्लाह। इतना थोड़ा सबसक्राइबर है थोड़ा, इतना कुछ 4 लाख के करीब करीब थोड़ा सबसक्राइबर है, चाहने वाला है। की हरकत की थी कि इन्ने लोग थोड़ा वेखन लग पे? सर देखो अल्लाह दे अपने निज़ाम ने, मैं कॉमेडी वास्ते आया, मैं क्या मैं मिमिक्री करांगा, आवाज़ सारे दी कढ़ लेना, किसी बंदे नूं वेखदा ते कोशिश करना उहदी आवाज़ कढ़ लें, लेकिन अल्लाह ने मैनू सीरियस साइड ला दिता। मोटरवे केस होया जी, मैं उहदी जाके वीडियो राबत मली नूं अंदर कराने में भी एक थोड़ा जिहा रोल है मेरा भी, तो मैनू इस टाइम भी जेल में मैनू याद कर रहा होएगा वो लाजमी। कोई गल नहीं, तुसीं अच्छा काम कीता है। हाँ हो गया, पकड़े गया। उस तो बाद मैं खादम रिजवी साहब जिहड़े सी उन्हां दा जनाजा जिहड़ा मैं कवर को इंडिया में चलिया, इंडिया के चैनल ते मेरी वीडियो उठा के वो इंडियन चैनल ते चल रही है, तो उतों मेरा जिहड़ा चैनल प्रमोट होया, तो हुण मैं मेरे चैनल तो बहुत से लोगों की हेल्प भी होंदी है, तो उसमें बहुत से टैलेंट मैं मशहूर करना है। कुछ ऐसे बंदे भी हैं जिन्होंने मैं वीडियो बनाई है, उन्होंने अपने चैनल लखां ते नौ माशाल्लाह। ਤੇ ਇਹ ਅੱਲਾ ਦਾ ਕਰਮ। ਅੱਛਾ ਇਹ ਮਿਮਿਕਰੀ ਜਿਹੜੀ ਹੈ ਇਹਦੇ ਲਈ ਕੋਈ ਖਾਸ ਸੁਰ ਲਾਉਣਾ ਪੈਂਦਾ ਹੈ ਜਾਂ ਕੀ ਤਰੀਕਾ ਹੈ, ਇਹਨੂੰ ਕਿਸ ਤਰ੍ਹਾਂ ਤੁਸੀਂ ਵੇਖਦੇ ਹੋ? ਉਹ ਬੰਦੇ ਨੂੰ ਤੁਸੀਂ ਬਾਰ-ਬਾਰ ਵੇਖਦੇ ਹੋ ਮਿਮਿਕਰੀ ਲਈ? ਤਾਂ ਦੇਖੋ ਨਾ, ਮੈਂ ਤੁਸੀਂ 5-7 ਦਿਨ ਮਿਲਾਂਗੇ ਨਾ ਤੇ ਮੈਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਕਿੱਥੇ ਸਟ੍ਰੈਸ ਕਰਦੇ ਹੋ, ਪੌਜ਼ ਕਿੱਥੇ ਕਰਦੇ ਹੋ, ਮੈਂ ਤੁਹਾਨੂੰ ਫੜ ਲਾਂਗਾ ਕਿ ਯਾਰ ਇਹ ਇੰਜ ਬੋਲਦੇ ਨੇ ਬਸ ਅਲੀ ਸਾਹਿਬ। ਤੁਸੀਂ ਫੜ ਲਓ, ਤੁਸੀਂ ਵੀ ਉਹੀ ਕਰਦੇ ਹੋ, ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮਿਮਿਕਰੀ ਕੀ ਹੈ ਕਿ ਅਗਲੇ ਬੰਦੇ ਨੂੰ ਯਾਦ ਕਰਨਾ ਪੈਂਦਾ ਹੈ। ਫਾਰ ਐਗਜ਼ਾਮਪਲ ਤੁਸੀਂ ਸਬਕ ਯਾਦ ਕਰਦੇ ਹੋ ਨਾ, ਤੁਸੀਂ ਫਾਰ ਐਗਜ਼ਾਮਪਲ ਮੈਡੀਕਲ ਦੀ ਯਾਦ ਕਰ ਲਓ, ਤੁਸੀਂ ਕੋਈ ਆਪਣਾ ਬਾਡੀ ਦਾ ਪਾਰਟ ਯਾਦ ਕਰ ਰਹੇ ਹੋ ਕੋਈ, ਇਹ ਬੰਦੇ ਨੂੰ ਯਾਦ ਕਰਨਾ ਪੈਂਦਾ, ਉਹਦੀ ਆਵਾਜ਼ ਯਾਦ ਕਰਨੀ ਪੈਂਦੀ ਹੈ, ਪਹਿਲੇ ਫੇਸ ਐਕਸਪ੍ਰੈਸ਼ਨ ਕਿ ਕਿਸ ਤਰ੍ਹਾਂ ਬਹਿੰਦਾ। ਹੁਣ ਇਮਰਾਨ ਖਾਨ ਸਾਹਿਬ ਨੇ ਨਾ, ਉਹ ਪਹਿਲੇ ਇਸ ਤਰ੍ਹਾਂ ਹੁੰਦੇ ਨੇ, ਇੱਥੋਂ ਮੇਰਾ ਗਲਾ ਵੀ ਐਡਜਸਟ ਹੋ ਗਿਆ, ਇਹ ਮੂੰਹ ਵੀ ਐਡਜਸਟ ਹੋ ਗਿਆ, ਤੇ ਉਹਨਾਂ ਵਾਲੀ ਆਵਾਜ਼ ਨਿਕਲੇਗੀ। ਫਸਟ ਪਹਿਲੇ ਉਹਦਾ ਐਕਸਪ੍ਰੈਸ਼ਨ ਲੈਣਾ ਹੈ, ਸਭ ਤੋਂ ਪਹਿਲੇ ਆਬਜ਼ਰਵੇਸ਼ਨ ਦਾ ਕੰਮ ਹੈ ਨਾ ਸਾਰਾ, ਤੇ ਪਹਿਲੇ ਉਹਨਾਂ ਦਾ ਲੈ ਲਿਆ ਐਕਸਪ੍ਰੈਸ਼ਨ ਤੋਂ ਬਾਅਦ ਉਹਨਾਂ ਦੀ ਆਵਾਜ਼ ਤੇ ਆ ਜਾਓ। ਸੋਚੇ ਕਿੱਥੋਂ ਬੋਲਦਾ, 4-5 ਕਦੇ ਤਾਂ ਐਵੇਂ ਹੀ ਕਰਦੇ ਆਵਾਜ਼ ਨਿਕਲ ਆਉਂਦੀ ਹੈ। ਨਹੀਂ ਇਹ ਸੁਰ ਹੈ, ਇਹ ਉਹਦਾ ਸੁਰ ਪਕੜਨਾ ਪੈਂਦਾ, ਬਿਲਕੁਲ ਉਹੀ ਗੱਲ ਹੈ। ਤੇ ਇਮਰਾਨ ਖਾਨ ਦਾ ਅਲੱਗ, ਹਰ ਬੰਦੇ ਦਾ ਡਿਫਰੈਂਟ ਸੁਰ ਹੈ, ਉਹ ਆਪਣਾ ਜਿਹੜਾ ਅੰਦਰ ਉਹ ਨਹੀਂ ਹੁੰਦਾ, ਕੀ ਕਹਿੰਦੇ ਸੌਦਾ ਜਿਹੜਾ, ਉਹਨੂੰ ਉੱਥੇ ਜਿਹੜਾ ਹੈ ਫਿਕਸ ਕਰਨਾ ਪੈਂਦਾ, ਹਰ ਇੱਕ ਦੀ ਆਵਾਜ਼ ਤੇ ਮੈਚ ਕਰਨਾ ਪੈਂਦਾ। ਫਾਰ ਐਗਜ਼ਾਮਪਲ ਮੁਸ਼ਰਫ ਦੀ ਆਵਾਜ਼ ਹਰ ਇਨਸਾਨ ਦੇ ਗਲੇ ਵਿੱਚ ਬੜੇ ਸੁਰ ਨੇ ਸਰ, ਬੜੀਆਂ ਨਿਯਮਤਾਂ ਬੜੀਆਂ। ਹੁਣ ਦੇਖੋ ਮੈਂ ਕਿੰਨੇ ਸੁਰ ਬੋਲਦਾ, ਕਹਿੰਦੇ ਨੇ ਜਿਹਦਾ ਸੁਰ ਲੱਗ ਜਾਵੇ, ਜਿਹਦਾ ਲੱਗ ਜਾਏ, ਠੀਕ ਹੈ ਜੀ। ਹਰ ਬੰਦੇ ਦਾ ਸੁਰ ਨਹੀਂ ਲੱਗਦਾ, ਹਰ ਬੰਦੇ ਦਾ ਨਹੀਂ ਲੱਗਦਾ ਵੀ, ਅਗਰ ਕੋਸ਼ਿਸ਼ ਮਿਹਨਤ ਕਰੇ ਨਾ ਹਰ ਚੀਜ਼ ਹੋ ਸਕਦੀ ਹੈ ਸਰ। ਤੇ ਹੁਣ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਕਰਕੇ ਦੱਸਦਾ ਹੁਣ, ਮੈਂ ਇਮਰਾਨ ਖਾਨ ਸਾਹਿਬ ਤੋਂ ਸਟਾਰਟ ਕਰਦੇ ਹਾਂ, ਸਰਦਾਰ ਕਮਾਲ ਸਾਹਿਬ ਦੇ ਘਰ ਆਏ ਨੇ ਜੀ। पहले एक्सप्रेशन, मेरे पाकिस्तानियों, अल्लाह का शुक्र है कि ये मैं पाकिस्तान की तारीख में पहली बार कर रहा हूँ कि मैं सरदार कमाल साहब को वज़ीर तालीम बनाने लगा हूँ। इंशाअल्लाह सारे बच्चे ख़राब होंगे इस कौम के, और इस कौम के जितने भी हैं पढ़ाई, ये इसलिए कर रहा हूँ क्योंकि मैं सरदार साहब, जब मैं लंदन हुआ करता था तो मैं देखता था वहाँ बच्चे खेलते हैं, फिल्मों में जाते हैं, एक्टिंग करते हैं, यहाँ सिर्फ डॉक्टर और इंजीनियर बनते हैं। तो मैंने कहा कि सरदार साहब को लगाऊं ताकि बच्चे यहाँ एक्टिंग करें। इमरान खान साहब वाह वाह। अच्छा जी सियासत ਤੁਸੀਂ ਇੰਡੀਅਨ ਆਰਟਿਸਟਾਂ ਦੀ ਬਹੁਤ ਅੱਛੀ ਕਾਪੀ ਕੀਤੀ ਹੈ। ਹਾਂ ਤੇ ਉਹਦੇ ਚ ਉੱਥੇ ਵੀ ਮੈਂ ਆਣਾ, ਮੈਂ ਤੁਹਾਨੂੰ ਸਾਰੇ ਆਣੇ ਮਿਕਸ ਕਰਕੇ ਆਉਂਦੇ ਨਾ। ਅੱਛਾ ਜੀ। ਹੁਣ ਮੁਸ਼ਰਫ ਤੇ ਡਾਇਰੈਕਟ ਆਉਂਦੇ ਆ। मुशर्रफ साहब अस्सलाम वालेकुम, परवेज मुशर्रफ है, और मैं सबको बताना चाहता हूँ कि दुनिया में 2 चीफ ऑफ आर्मी स्टाफ हैं, एक परवेज मुशर्रफ और एक चीफ ऑफ आर्मी स्टाफ सरदार कमाल साहब। देखिए ये कितना अच्छा नाम लग रहा है, चीफ ऑफ आर्मी स्टाफ सरदार कमाल। अगर ये आर्मी चीफ होते तो पूरी कौम जो है वो हंसाती। तो साद रफीक साहब सर, साद रफीक साहब एक गले दा और टोन आ गई। बिल्कुल। वो खुदारा तमीज़ करें, कोई होश करें, फजूल बात ना करें। देखें मियाँ साहब दोबारा इंशाल्लाह पाकिस्तान आएंगे, और वो दोबारा, वो पहले उन्होंने कहा कि वो इस कौम के वज़ीर आज़म नहीं, दिलों के वज़ीर आज़म हैं, और इंशाल्लाह मुझे यकीन है इस बार वो पित्तों के भी वज़ीर आज़म होंगे, वो किडनियों के भी वज़ीर आज़म होंगे, और जोड़ों के दर्द के भी वो वज़ीर आज़म होंगे इंशाल्लाह। उसके बाद ये अगर हम चलें किसी और पॉलिटिशियन की तरफ चलते हैं, आप बताएं कोई ख्वाजा आसिफ साहब। और वो जो है कोई एथिक्स होती है, कुछ शर्म होती है, कोई हया होती है। सरदार कमाल साहब जो है वो आप होस्ट बन गए, माशाल्लाह इंशाल्लाह आपका चैनल जो है वो दिनों में ऊपर जाएगा क्योंकि आप बन गए। और अगर पैसे आए तो आपने ट्रांसफ़र ज़रूर करना है, मैं आपको बैंक अकाउंट दूंगा, उसमें आपने ज़रूर भेजना है।
वाह वाह, बाजी फिरदौस शीरी मजारी करते हैं। हमें तो पता है कि इमरान भाई बहुत अच्छे, इमरान भाई सुबह उठ के बर्गर खाते, मुझे भी खिलाते, मेरा दिल करता है मैं अपने भाई को मुंह पे प्यारी दे दूं, पारी। फिरदौस साहब, तो फिरदौस साहब वो ऐसे करते हैं, हमारे सवालों के जवाब है, हमने क्या किया है मुल्क में, कोई किया तो तुमने, तुम्हें से मैं थप्पड़ मारो। मार भी देती है। मुझे बनाना नहीं है, फिरदौस आशिक खान है ना वो सरदार साहब। नहीं, मैं आपको बंदो खेल के बैठा है। अच्छा सरदार साहब, एक और थे बंदन जावेद चौधरी साहब। जावेद चौधरी साहब अपना बहुत अच्छा। मैनू अगर किसी दी मिमिक्री अच्छी लगती है ना पाकिस्तान में तो मजा आता जावेद चौधरी साहब। वो सुना रहे उन्होंने स्टोरी, फॉर एग्जांपल वो स्टोरी सुना रहे एक तानू। बिस्मिल्लाहिर्रहमानिर्रहीम, अस्सलाम वालेकुम नाज़रीन, मैं हूँ जावेद चौधरी। नाज़रीन, आज से तकरीबन 70,000 साल पहले ऑस्ट्रेलिया का एक शहर हुआ करता था जिसका नाम था गुजरांवाला। गुजरांवाला में एक कस्बा हुआ करता था जिसका नाम था वाशिंगटन डीसी। वाशिंगटन डीसी में फिर एक मोहल्ला हुआ करता था जिसका नाम था साउथ अफ्रीका। वहाँ पे एक बिल्ली रहा करती थी। नाज़रीन, उस बिल्ली की 600 टांगें, 500 नाक, 6000 बाल और 200 दुमें थी। नाज़रीन, एक दिन वो बिल्ली घर से बाहर निकली और गुम गई। जब वो मिली नहीं तो मैं आगे स्टोरी कैसे सुनाऊं। तो इसी तरह जी एक कामरान खान साहब। कामरान खान साहब, अस्सलाम वालेकुम, मैं हूँ कामरान खान। नाज़रीन, आज मेरे साथ मौजूद है पीपल्स पार्टी के रहनुमा सरदार कमाल साहब। सरदार कमाल साहब से पूछेंगे कि इन्होंने अपने हलके में इतनी करप्शन क्यों की और करप्शन करके अपनी तोंद बढ़ा के ये क्यों खुश है। जी अस्सलाम वालेकुम सरदार साहब, आपने अपने हलके में करप्शन क्यों की। ये थी जी बहुत। और आते हैं जी, आप पॉलिटिशियन पे आ जाते हैं। और अभी तारुल कादरी साहब, ये जो निज़ाम है ये निज़ाम सही नहीं है। लोग कहते हैं मैं जलाल में आता हूँ, मैं जलाल में नहीं, मैं कार में आता हूँ। रोज़े महशर हिसाब होसन, सोने चेहरे खराब होसन, बेवफामा दी मंडी लक्सी, पहली सब पे जनाब होसन। तो उसके बाद जी और मौलाना फजल रहमान साहब जी। ये आप भी कर लेंगे, करें जरा जी। नहीं, आप साथ करेंगे सर। नहीं, मुझसे नहीं हो सके। 1973 के आइन के तनासुर में जहाँ भी होगा वहाँ भी होगा, अब तो सारे जहाँ में होगा क्या, मेरा ही जलवा। सरदार साहब, मुझे दिल करता है मैं इंसानों को खाऊं। मेरा दिल करता है मैं भी आपको रोस्ट करके दुम्बे की तरह से, वो बलोचिस्तान में दुम्बे नहीं पकाते मट्टी पे, आपको भी खा जाऊं। मौलाना साहब बीमार ने, अल्लाह उन्हें सेहत देवे। आमीन। साडी सियासत दी रौनक ने, साडी बहुत बड़ी रौनक है पाकिस्तान दी रौनक ने। अच्छा, अब जो आते हैं एक और, बल्कि ज़ैद हामिद हैं। हाँ। और रत्ती टोपी, मैं भी रत्ती टोपी लाई होंदी है ते उन्हां दा भी स्टाइल है। देखिए मैं हैरान हूँ, पाकिस्तान से तोरा बोरा से कराची, कराची से उंदुलस, उंदुलस से दुमुश, दुमुश से मस्कत, मस्कत से कुस्तुनतुनिया तक आलू 2 रुपए किलो, आलू 2 रुपए किलो, आलू 2 रुपए, 40 वाला 45 वाला 20 रुपए, 20 रुपए, 20 रुपए। तो इसी तरह अब आपको अगर मजहबी जिनकी बड़ी रिस्पेक्ट करते हैं हम, तारक जमील साहब, उसके अलावा जाकिर नाइक साहब, जिनको मैं बड़े शौक से सुनता हूँ सर और देखता भी हूँ। काबिल एहतराम हस्ती है, उन्होंने देख के बड़ा मजा आता है, बड़ा मजा, और उन्होंने आवाज करके लोग बड़ा पसंद करते हैं। अच्छा जी, बड़ा मेरे चैनल पे क्योंकि उन्होंने पता मैं उन्होंने एक फैन है। जाकिर नाइक साहब, जाकिर नाइक साहब, माय नेम इज डॉक्टर जाकिर नाइक, टुडे आई वांट टू से दैट एक भाई साहब ने सवाल पूछेंगे। भाई साहब रिपीटेडली आई सेइंग कि एक भाई साहब जिनका नाम सरदार कमाल है, उन्होंने एक सवाल पूछा है कि भाई साहब शादियां 4 क्यों जायज हैं। भाई साहब ये शौक असल में सरदार कमाल साहब को चढ़ा हुआ है, इनको 4 शादियां करना, भाभी आपने इनको जरूर मारना। तो ये एक स्टाइल है उनका। और वो तारक जमील साहब मोस्ट रिस्पेक्टेड, माशाल्लाह, बड़ा मजा आता है उनकी मिमिक्री करके, क्योंकि वो एक बड़ी पर्सनैलिटी है जी। और अब उनकी मौलाना तारक जमील साहब के बारे में मैं सिर्फ इतना कहूँगा कि हजरत की वजह से हमारी फील्ड के अंदर काफ़ी लोग हज पे भी गए, काफ़ी लोगों ने, मौलाना जवाद वसीम साहब, ठीक है जी, वो तो साथ ही होते हैं, उनके साथ होते हैं, तो हज पे भी गए,
कुछ ऐसे लोग, कुछ ऐसी लड़कियां जिनको उन्होंने शादियां करवा दी और अपने घरों में आबाद हैं, और कुछ ऐसे लोग जिनको उन्होंने कुरान हाफिज करवा दिया। क्या बात है, क्या बात। बड़े काबिल एहतराम और बड़े मोहतरम हैं। तो आप, मैं उनकी काबिल एहतराम उनकी करता हूँ, एहतराम करता हूँ सर। हाँ। मैं मिक्री में मेरे भाई जिंदगी में याद रखो, जिंदगी में याद रखो, ये उनका एक स्टाइल होता है, बीच में उनको नाक वो करते हैं। जिंदगी में याद रखो कि कभी अर्श पर, कभी फर्श पर, कभी उनके दर, कभी दर बदर, गम आशिकी तेरा शुक्रिया, मैं कहाँ कहाँ से गुजर गया, हज का दौर था। सरदार कमाल साहब जरा गौर से सुने, मुँह इधर इधर थोड़ा, मुँह इधर गौर से सुनना है क्योंकि डिस्ट्रैक्शन ना आए। तो हज का दौर था, वहाँ पर आमिर खान आया था। हाँ। इंडियन एक्टर, वो जो गाना भी गाता है परदेसी परदेसी जाना नहीं मुझे छोड़ के, मैंने सुना फिर उस पर खैर जो भी किया। लेकिन मैं आमिर खान आया, मैंने अपने मेरे साथ बैठा जो शायद अफरीदी था, मेरे साथ जुनैद था। जुनैद को कहा जुनैद मुझे इससे मिलना है, इससे मैंने नबी का हज बताना, मुझे मिलाओ इससे। तो जुनैद ने और शाहिद अफरीदी, क्योंकि वो उसका दोस्त था, वो मुझे पास में 1.25 घंटा ऐसे ऐसे करके वो मुझे देखता रहा, ऐसे ना वो इधर से इधर हिला है, ना वो इधर से इधर हिला है। उसको मैंने 1.25 घंटा नबी का हज सुनाया, और वो सुन के बाद में कहता मैं तारक जमील साहब आपका फैन हो गया। और ये गल बिल्कुल सही है कि उस आई थे मम्मी साहब ते उन्होंने आमिर खान साहब ने कहा, मेरे ख्याल में 20 मिनट की मुलाकात सी। अच्छा आप साथ थे तब? जी। अच्छा। तो 20 मिनट की मुलाकात फिर एक कई घंटिया ते गई। अच्छा। आमिर खान साहब दे सन कि तुसी नहीं जाना, तशरीफ नहीं जानी, तुसी मेरे कोल बैठो। क्या बात है, क्या बात है, 100% सच्चाई है। क्या बात है, क्या बात। अच्छा, इंडियन एक्ट्रेस इंडियन एक्ट्रेस तानू बड़ी याद आती है। एक्टर तो सुन लो, एक्ट्रेस पहले सुना देना तानू। सब तो पहले जी अपने शाहरुख खान साहब ने हे नैना नैना नैना, अम्मी जान कहती थी कोई धंधा छोटा नहीं होता और धंधे से बड़ा कोई धर्म नहीं होता। नैना नैना मैं पाकिस्तान जाना चाहता हूँ, बॉलीवुड में अब काम नहीं रहा, अब लॉलीवुड में जाके काम करूँगा नैना। ये भी परेशान हो रहे हैं कि शाहरुख खान की कह रहे हैं बॉलीवुड छड़ के तैयार। खैर उस वक्त शाहरुख ते काम करने मजा आ रहा है। इतने ढेर सारे शाहरुख खान और भी ने। ले दस। ते उस तो बाद जी अपने नन्ना पाटेकर। अच्छा है, बहुत अच्छा है यार, साला एक मच्छर इंसान को गड़ा बना देता है। ये मुसलमान का खून ये है, ये उसका मुसलमान का, ये हिंदू का खून, बता इसमें से असली कौन सा है बता। उसके बाद जॉनी लीवर, अरे बाबा मेरे छोटे बच्चे रे बाबा, कमाल करता है यार तू। फिर उसके अलावा आपको दिखाता हूं जॉनी लीवर साहब तो बहुत अच्छा बोले। एक इन्हां दी बेटी नु तुसी कदी सुने जॉनी लीवर साहब दी बेटी? वो भी बड़ी अच्छी करती है, बहुत अच्छी फनकार है, कितनी बड़ी फनकार है, बहुत अच्छी। उन्हें अपने पापा दी भी कॉपी की थी ते जिंदाबाद। बड़ी जाहिर है किसकी बेटी है फिर वो, जाहिर है बहुत अच्छी। उसके बाद जी इंडियन और आ जाते हैं जी नरेंद्र मोदी साहब। अरे भाइयों बहनों, आज मैं आपको बताना चाहता हूँ कि मित्रों सरदार कमाल साहब इंडिया आने लगे और इंडिया में इनको मैं अपने साथ, मैं खुद प्राइम मिनिस्टर की सीट छोड़कर इनको देने लगा हूँ, क्योंकि आजकल बीजेपी वालों को गालियां पड़ रही हैं। उसके बाद सलमान खान साहब है जी। अरे क्या कर रहे हो तुम? अरे 35% भारतीय आपसे प्यार करते हैं सर। अरे क्यों करते हैं सर? अरे मेरे को भी बताओ सर, मुझसे भी प्यार करें ना सर। ये उनका स्टाइल है। फिर उनके एक एक्टर है परेश रावल साहब। ये मैं क्या सुन रहा हूँ, ये तेरे बाप का या तेरी माँ का है? उसके बाद उनके और भी एक्टर हैं, ज़हन से उतर जाते हैं। साडे जो शान मुमर राणा सर अल्लाह दी कसम मैं नहीं देखिया ना, मैं कसम चुक के कह रहे कद वेख्या नहीं दे उस तरह में। देखो ना, ਇਹੋ ਤਕਲੀਫ ਦੀ ਗੱਲ ਹੈ, ਇਹ ਤਕਲੀਫ ਦੀ ਗੱਲ ਹੈ, ਇਹ ਤਕਲੀਫ ਦੀ ਗੱਲ ਹੈ ਕਿ ਸਾਡੇ ਪਾਕਿਸਤਾਨ ਦੇ ਬਹੁਤ ਅੱਛੇ ਕਲਾਕਾਰ ਫਨਕਾਰ ਜਿਹੜੇ ਨੇ ਉਹ शान साहब अदाकार शान अंग्रेज एक्टर ने, ऐसे अच्छे आर्टिस्ट ने। मुमर राणा साहब, लेकिन उन्होंने देखो होना से इंडिया ਨੂੰ ਜ਼ਿਆਦਾ ਵੇਖਿਆ है। बाबर अली साहब इतने अच्छे आर्टिस्ट ने, ठीक है, इन्हों ਦੇ ਟੋਨ ਟੈਂਪੋ ਵੀ ਇਤਨੇ अच्छे ने। ਇਹ ਤੁਸੀਂ ਪਲੀਜ਼ ਸ਼ਫਕਤ ਚੀਮਾ ਸਾਹਿਬ ਤੁਹਾਡੇ ਕਹਿਣ ਤੋਂ ਉਹਨਾਂ ਦੀ ਮਿਮਿਕਰੀ ਕਰਾਂਗਾ ਮੈਂ ਜ਼ਰੂਰ। ਮੇਰੇ ਕੋਲ ਪਤਾ ਕਿਉਂ ਰਹਿ ਗਈ ਹੈ, ਕਿਉਂਕਿ ਤੁਹਾਡੀ ਜਨਰੇਸ਼ਨ ਵਿੱਚ ਤੇ ਇਹਨਾਂ ਦਾ ਰੂਜ ਜਿਹਾ ਉਹ ਹੈ। मैं थोड़ा ਜਿਹਾ इस जनरेशन में थे, इन्हों की फिल्म इतनी या तो गवर्नमेंट तो करना चाहिए या एक पैगाम है कि देखो मैंने इन्ना नहीं पता इन्हों का
ਨਹੀਂ ਦੇਖਣਾ ਚਾਹੀਦਾ, ਤੁਹਾਨੂੰ ਪਸੰਦ ਆਇਆ? ਦੇਖਣਾ ਚਾਹੀਦਾ ਹੈ। ਹਮਾਇਓ ਸਈਦ ਹੋ ਸਾਡੀ ਗਿਆ। ਗਲਤੀ ਵੀ ਹੈ, ਇਹਨਾਂ ਦੀ ਵੀ ਹੈ। ਠੀਕ ਹੈ, ਇਹਨਾਂ ਨੂੰ ਨਹੀਂ ਗਲਤੀ ਕਿਉਂਕਿ ਸਾਡਾ ਸਿਨੇਮਾ ਸੀ ਬੰਦ, ਸਭ 2 ਸਾਲ ਤੋਂ ਤੇ ਕੰਮ ਬੰਦ ਹੋਇਆ, ਫਿਰ ਦੌਰ ਬਦਲ ਗਿਆ। ਇਨਸ਼ਾਅੱਲਾ ਫਿਰ ਅੱਛਾ ਵਕਤ ਆएगा, अच्छी फिल्म बनेगी। पाकिस्तान ने हमेशा अच्छी फिल्म देती है। चलो इन्हों के बदले में 2 चिड़ियां दी आवाज़ सुना देना। हाँ सुनाओ ना जी। ठीक है, हाँ 2 चिड़ियाँ। वाह, अच्छा तुझे अपनी पूरी ममिक्री दे विच फिर भी किसी खवातीन ने ममिक्री नहीं की थी, ये इतनी खवातीन ने नफरत क्यों? फिर तो असी खवातीन ते आ गए। नफरत क्यों होनी है खवातीन? खवातीन एक माशरे का हिस्सा, उन्होंने मोहब्बत है, मतलब अपनी खवातीन साड़ियाँ मावां भैणां ने, उन्होंने क्यों, लेकिन करना नहीं अच्छी गल नहीं। बिल्कुल सही, मावां भैणां तुसीं उदों भी मुखालफत की जो मेरा जिसम मेरी मर्जी वाली। सर वो मुखालफत नहीं सी, वो एक वैलिड पॉइंट सी। वो तुसीं अगर ये वेखो कि वो वाकई वैलिड पॉइंट सी। वो डांस ते सी लाइव, तुसी मॉर्निंग दा टाइम है, सुबह दा टाइम। मैं वो नहीं, तुम मॉर्निंग शो ते उत्थे भी तुसीं झगड़े हो जाके, लड़े हो सवेरे ते अपना वो तुसीं उन्हां दी मुखालफत की। खैर वो एक हद तक मुखालफत बनदी कि ठीक है खवातीन नूं एक पर्दे च घर दी चारदीवारी च रहना चाहिए, ठीक है। औरत दे हकूक कित्थे नहीं दिते जा रहे? मेरे ख्याल पूरी कायनात, पूरी दुनिया सब तो ज्यादा हकूक पाकिस्तान च देते जा रहे हैं। इस्लाम ते पाकिस्तान दोनों भी देते जा रहे, ठीक है जी। कि मर्द बेचारा सवेरे निकलता है, मेहनत मजदूरी करता है, तो की नहीं तुहाडे लई करदा। सर कुरान, तुसीं कुरान में देखो ना, औरत नूं इन्ने हकूक ने ना, अल्लाह ने औरत नाल इन्नी मोहब्बत दसी, मर्द को ज्यादा औरत नाल मोहब्बत दसी। बिल्कुल सही, हकूक भी ज्यादा दसे, ठीक है जी। और लेकिन वही औरत अगर लाड प्यार में तुसी मैं मेरा एक मसला सी उस दिन, एक सुबह का टाइम है, सुबह कुरान सुनने का टाइम होता है, सुबह का टाइम है कि तुसी ऐसी चीज़ क्रिएटिव आइडियाज़ तुहाडे कोल नहीं, तुसी गोरे यूरोप नूं कॉपी करोगे या किसी और नूं कॉपी करके वही चलाओगे, वो तो साडे माशरे में नहीं हो सकता ना सर। सुबह सुबह कोई नच रहे होए तो की है? नहीं, मॉर्निंग शो तुसी देखते हो, अक्सर मॉर्निंग शो यही कुछ हो रहा है कि जी गलत हो रहा है सर। मैं कह रहा गलत हो रहा है तो तुसी इनकार कर देंगे कि मैं नहीं आना। उन्हें तुहाडे नाल हाथ मिलाने की कोशिश की थी, तुसी कहा मैं तेरे नाल हाथ नहीं मिलाना, ठीक है, ये तुहाडा राइट है। वो गुस्सा कर गई, वो खातून गुस्सा कर गई, तो ये तुसी नहीं सोचते कि यार मैंने ऐसे शो च नहीं जाना? सरदार साहब तुहानू कोई कॉल करे कि सरदार साहब आओ कॉमेडी करनी है थोड़ी, तो कॉमेडी हसाना मेरे ख्याल में कोई बुरी गल है नहीं? बुरी गल तो नहीं। और तुहानू नहीं पता कि इत्थे की हो रहा है, तुहानू ये कह रहे कि तुहाडा कॉमेडी का मसला है, तो मैं अपनी कॉमेडी मैं, क्योंकि मेरे नाल कोई जो मर्जी करता रहे, अगर मैं मेरे ज़ाहिर कोई मेरी तो नहीं सुनेगा, वो अपनी मर्जी नाल जो मर्जी, लेकिन मेरे दार जदों आएगा तो मैं उन्होंने रोकांगा कि नहीं, मैं मेरा ये काम है, तो मैं अपनी कॉमेडी वास्ते गया सा, मिमिक्री वास्ते, तो उत्थे ये चक्कर होया। नहीं, डांस तो नफरत है, डांस इस तरह की डांस तो वाकई नफरत है। ये टीवी ते कितना कर सकते हैं पैड़ा डांस? तुसीं देखिया नहीं हो, तुसीं अगर वेखते तुसीं कहंदे सर साडू देखो इत्थे पाकिस्तान साडा माशरा जिहड़ा इस्लाम ते बढ़िया है, तुसीं बल्कि मैनूं क्रेडिट भी दिता सी, तुहाडा भी यही एक रूटीन, लेकिन तुसीं कह रहे हो कि आवाम नूं कोई क्वेश्चन इस तरह दे भी होने, लेकिन साडा माशरा इस्लाम ते बणिया। पाकिस्तान का मतलब की है सर? ला इलाहा इल्लल्लाह। इत्थे औरत नूं की पर्दा नहीं हुक्म दिता इस्लाम विच? बिल्कुल, क्यों नहीं पर्दे तो उस पर्दे में रह के पर्दे में रहना चाहिए ना, उस विच जिहड़ा हकूक तो बाहर होगे तुसीं ना, तुहाडे बच्चे भी खराब होणगे, तुसीं सारा यूरोप कल्चर ते चले जाओगे, फिर की करोगे? नहीं, जिहड़ी फील्ड तुसीं चुनी है, जिस पासे तुसीं आए हो, ये तुहाडा ते आए दिन हर घंटे बाद ये तुहाडा आमना सामना रहना सर। यही तो जहाद है, उत्थे उंज दे हो के लड़ो। मैं तो फिर भी देखो, मैंने हालांकि मेरे करियर ते कितना मसला आ गया। नहीं, तुसीं की सोचदे हो कि तुसीं ये जिहड़ा शुरू कीती है कैंपेन शुरू कीती है, ये तुसीं इस कामयाब हो जाओगे इंशाअल्लाह? मॉर्निंग शो सिद्ध हो जाएंगे? मॉर्निंग शो नहीं, मगर मैं मेरे नाल लोग साथ देंगे, सारा कुछ सिद्ध होएगा। मैं थोड़ा कह होता है मेरा माइंड, लेकिन ये कह रहे हैं कि मेनू करियर का कितना मसला आया, तुहानू भी पता है, बाकियों भी पता है कि करियर दे विच रुकावट है, लेकिन मैं उन्हें मैंने कहा खैर है कोई गल नहीं, मैं बोलांगा। बोलते तुसी पे हो, मैं अर्जे कर रहे हैं कि तुहाडे अगे बड़ी लंबी जिंदगी पई है, कोई गल नहीं सर, तुसी अगे जाना है, ठीक है जी। तुम किथे तुसी कल्ला की कर लोगे सर? मैनू कितनी हिम्मत है मैनू रोकने दी, जदों अल्लाह मैनू लेके जाएगा? कोई बेशक, मैं तो बनस्बिल्ला अल्लाह दी जात ही अगे लेके जाती है, अल्लाह ही तुहानू इस मुकाम तक ले आया। लड़ाई अल्लाह नहीं करांदा, लड़ाई नहीं करांदा, लेकिन अल्लाह ये क्या है कि अगर कोई बुराई देखो पहले बोलो, बोल नहीं सकते हो तो दिल तो मैं अल्लाह बोल सकता सी उते मैं बोल लिया है। अच्छा, नहीं तुसी किस तरह चाहते हो कि भी इस तरह का काम होना चाहिए? सरदार साहब आप ये देखें, सुबह सुबह टीवी पे आके 4-5 बच्चे प्यारे प्यारे बैठे होते थे, तो अब वो सुन रहे थे, बच्चे सुनते हैं घरों में, तो वो पूछते हैं पापा ये क्या है? फॉर एग्जाम्पल आपके हमारे बच्चे पूछते हैं पापा ये क्या हो रहा है? आप बताएंगे अल्लाह की तालीम दे रहे हैं, ये इस्लाम है।
और एक साइड पे चल रहा है मॉर्निंग शो जहाँ पे डांस हो रही है, तो बच्चों को बताएं, ये बच्चे पूछें ये क्या हो रहा है, वो आप कहेंगे ये तो डांस हो रहा है, बच्चों आप कहेंगे देखो मजे करो, कभी भी नहीं कहेंगे आप, नहीं मैं वैसे एक जनरल कह रहा हूँ, कभी भी नहीं कहेंगे। बसत अली साहब मैं अर्ज़े करना चाह रहा कि PTV ਜਾਂ ਤੁਹਾਡਾ ਆਪਣਾ ਇਖਤਿਆਰ ਹੈ, ਤੁਸੀਂ ਆਪਣੇ ਘਰ 'ਚ ਸਵੇਰੇ ਤਿਲਾਵਤ ਲਾ ਸਕਦੇ ਹੋ, ਬੱਚਿਆਂ ਨੂੰ ਕੁਰਾਨ ਹਿਫਜ਼ ਕਰਾ ਸਕਦੇ ਹੋ, ਇਹ ਤੁਹਾਡਾ ਹੱਕ ਹੈ ਔਰ ਤੁਹਾਡਾ ਫਰਜ਼ ਹੈ ਔਰ ਕਰਵਾਉਣਾ ਚਾਹੀਦਾ, ਇਹ ਹੋਣਾ ਚਾਹੀਦਾ, ਠੀਕ ਹੈ ਜੀ। ਹੁਣ ਤੁਸੀਂ ਆਪਣੇ ਹੱਥੀ ਇੱਕ ਚੀਜ਼ ਲਿਆ ਕੇ ਆਪਣੇ ਬੱਚੇ ਦੇ ਹੱਥ ਫੜਾਤੀ, ਮੋਬਾਈਲ ਬਿਲਕੁਲ ਜੀ। ਉਹ ਜਦੋਂ ਮੋਬਾਈਲ ਹੈ, ਮੋਬਾਈਲ 'ਚ ਉਹਦੇ ਕੋਲ ਜੋ ਕੀ ਵੇਖ ਰਿਹਾ, ਉਹ ਅੱਛਾ ਵੇਖ ਰਿਹਾ, ਨੌਲੇਜ ਹਾਸਲ ਕਰ ਰਿਹਾ, ਉਹ ਕੀ ਵੇਖ ਰਿਹਾ, ਇਹ ਤੁਹਾਡੇ ਤੱਕ ਹੈ, ਕਿੰਨੇ ਲਿਆ ਕੇ ਦਿੱਤਾ ਹੈ? ਪਿਓ ਨੇ ਲਿਆ ਕੇ ਦਿੱਤਾ ਨਾ। ਮੋਬਾਈਲ ਤੁਹਾਡੇ ਕੋਲ ਵੀ ਇਹਦਾ ਯੂਜ਼ ਤੁਹਾਡਾ ਹੈ, ਠੀਕ ਹੈ ਜੀ। ਫਿਰ ਤੁਹਾਡੇ ਕੋਲ ਘਰ 'ਚ ਤੁਹਾਡੇ ਕੇਬਲ ਆ ਰਹੀ ਹੈ, TV ਆ ਰਿਹਾ, ਉਹਦਾ ਬਟਨ, ਉਹਦਾ ਸੁੱਚ ਤੁਹਾਡੇ ਹੱਥ 'ਚ, ਤੁਸੀਂ ਉਹਨੂੰ ਤੁਹਾਡੇ ਕੋਲ ਆਪਸ਼ਨ ਹੈਗਾ ਪੋਜ਼ਿਟਿਵ ਨੈਗੇਟਿਵ ਦੇ, ਠੀਕ ਹੈ ਨਾ ਜੀ। ਤੇ ਹੁਣ ਤੁਸੀਂ ਇਹ ਤੇ ਨਹੀਂ ਕਰ ਸਕਦੇ ਕਿ ਪੂਰੀ ਕਾਇਨਾਤ ਦਾ ਬਟਨ ਤੁਹਾਡੇ ਹੱਥ ਫੜਾ ਦਿੱਤਾ ਜਾਵੇ ਕਿ ਯਾਰ ਜੋ ਮੈਂ ਚਾਹਨਾ ਤੁਸੀਂ ਉਹ ਵੇਖੋ। ਸਰ ਇਹ ਗੱਲ ਦੇਖੋ, ਅਗਰ ਜਿਸ ਟਾਈਮ ਤੁਸੀਂ ਬਟਨ ਦਬਾਓਗੇ ਨਾ, ਤੁਸੀਂ ਲਾਣਾ ਹੈ ਕਿ ਇਹ ਦੇਖ ਇਹ ਪੋਜ਼ਿਟਿਵ ਚੀਜ਼ ਲੱਗ ਰਹੀ ਹੈ, ਇੱਥੇ ਇਹ ਬਟਨ ਹੈ, ਤੇ ਬੱਚਾ ਕਾਪੀ ਬਚਪਨ ਤੋਂ ਹੀ ਕਾਪੀ ਕਰਦਾ ਹੈ, ਤੁਹਾਡੀ ਆਵਾਜ਼ ਤੁਹਾਡੀ ਮਾਂ ਦੇ ਪੇਟ 'ਤੇ ਉਹ ਕਾਪੀ ਕਰਨਾ ਸ਼ੁਰੂ ਹੋ ਜਾਂਦਾ ਹੈ। ਤੇ 5 ਸਾਲ ਦਾ 10 ਸਾਲ ਦਾ ਹੋਏਗਾ, ਤੁਸੀਂ ਉਹਨੂੰ ਕਹੋ ਇਹ ਵੇਖਣਾ, ਇੱਧਰ ਨਹੀਂ ਜਾਣਾ, ਇੱਧਰ ਜਾਣਗੇ ਤਾਂ ਡੰਡਨ, ਇੱਧਰ ਜਾ ਕੇ ਤਾਂ ਤੁਹਾਨੂੰ ਮਿਠਾਈ ਮਿਲੇਗੀ, ਤੇ ਉਹ ਮਿਠਾਈਦਾਰ ਜਾਏਗਾ। ਯਾਰ ਹੁਣ ਤਾਂ ਵਾਲਦਨ ਇਹ ਹੁੰਦਾ ਕਿ ਬੱਚਾ ਅਗਰ ਰੋ ਰਿਹਾ ਜਾਂ ਜ਼ਿੱਦ ਕਰ ਰਿਹਾ ਤਾਂ ਉਹਨਾਂ ਨੇ ਬੱਚੇ ਨੂੰ ਮੋਬਾਈਲ ਦਿੱਤਾ, ਉਹਨੂੰ ਕੋਈ ਗੇਮ ਲਾ ਕੇ ਦਿੱਤੀ, ਬੱਚਾ ਆਪਣੇ ਸਰ ਮੋਬਾਈਲ ਨੂੰ ਛੱਡੋ, ਮੋਬਾਈਲ ਦੂਰ ਦੀ ਗੱਲ ਹੈ, ਪਿਓ ਆਪਣੇ ਆਰੇ ਲੱਗ ਗਿਆ। ਮੈਂ ਇਹ ਗੱਲ ਕਰ ਰਿਹਾ ਕਿ ਇਹ ਕਿੱਥੋਂ ਤੱਕ ਤੁਸੀਂ ਇਹ ਤੇ ਕੰਟਰੋਲ ਕਰ ਸਕਦੇ ਹੋ, ਕਿਸ ਤਰ੍ਹਾਂ ਕੰਟਰੋਲ ਕਰ ਸਕਦੇ ਹੋ? ਸਰ ਹੋ ਸਕਦਾ ਹੈ ਤੁਹਾਡੇ ਹੱਥ ਵਿੱਚ, ਤੁਹਾਡਾ ਜਿਸ ਟਾਈਮ ਤੁਸੀਂ ਆਪਣੇ ਕੰਮ ਤੇ ਨਿਕਲ ਗਏ ਹੋ ਨਾ ਜਹਾਜ਼ ਤੇ, ਤੁਸੀਂ ਹਰ ਚੀਜ਼ ਕੰਟਰੋਲ ਕਰ ਸਕਦੇ ਹੋ, ਇਹ ਕੁਝ ਵੀ ਨਹੀਂ ਸਾਡੇ ਇਸਲਾਮ ਦੇ ਸਾਹਮਣੇ। ਦੂਸਰੀ ਇੱਕ ਮੈਂ ਤੁਹਾਨੂੰ ਗੱਲ, ਤੁਹਾਡਾ ਜਿਹੜਾ ਥੀਏਟਰ ਹੈ, ਮਾਜ਼ਰਤ ਨਾਲ ਤੁਸੀਂ ਵੱਡੇ ਹੋ, ਜੀ ਉੱਥੇ ਡਾਂਸ ਹੁੰਦੀ ਹੈ, ਨਹੀਂ ਹੁੰਦੀ, ਔਰ ਉਸ ਡਾਂਸ ਨੂੰ ਅਸਤਗਫਿਰ ਨਾਮ ਮੁਜਰਾ ਦਿੱਤਾ ਜਾਂਦਾ ਹੈ, ਦਿੱਤਾ ਜਾਂਦਾ ਹੈ, ਤੁਸੀਂ ਦੇ ਰਹੇ ਹੋ, ਦੋ ਤੇ ਤੁਸੀਂ ਨਹੀਂ ਦੇ ਰਹੇ ਹੋ, ਲੇਕਿਨ ਉਹ ਵੀ ਗਲਤ ਹੈ। ਦੇਖੋ ਡਾਂਸ ਜਿਹੜਾ ਹੈ ਇਹ ਕੋਈ ਅੱਜ ਦਾ ਨਹੀਂ ਹੋ ਰਿਹਾ, ਸਦੀਆਂ ਤੋਂ ਜਦੋਂ ਥੀਏਟਰ ਹੁੰਦਾ ਸੀ ਉਹ 'ਚ ਡਾਂਸ ਹੁੰਦਾ ਸੀ। ਇਹਦਾ ਮਤਲਬ ਹੁੰਦਾ ਕਿ ਡਾਂਸ ਇੱਕ ਬਹੂਦਾ ਡਾਂਸ ਹੁੰਦਾ ਹੈ, ਇੱਕ ਅਜ਼ਾਕੀ ਸ਼ਾਇਰੀ ਹੁੰਦੀ, ਠੀਕ ਹੈ? ਉੱਥੇ ਸ਼ਾਇਰੀ ਨਹੀਂ ਹੁੰਦੀ ਸਰ, ਮੇਰੇ ਖਿਆਲ ਨਾਲ ਆਜ਼ਾਦੀ ਸ਼ਾਇਰੀ ਹੋਰ ਚੀਜ਼ ਹੈ, ਸ਼ਾਇਰੀ ਅਸ਼ਆਰ ਹਨ, ਉਹ ਹਕੀਕੀ ਸ਼ਾਇਰੀ ਹੈ, ਦੂਸਰੀ ਹੈ, ਇਹ ਤੇ ਬਿਲਕੁਲ ਹੀ ਸਰ ਗਲਤ ਹੈ। ਇਹ ਨਾ ਹੁਣ ਤੁਸੀਂ ਮੈਨੂੰ ਠੋਕ ਦਿਓ, ਤੁਹਾਡੇ ਤੱਕ ਬੋਲ ਵੀ ਨਹੀਂ ਸਕਦੇ ਆ। ਨਹੀਂ ਖੁੱਲ ਕੇ ਬੋਲਾਂਗੇ, ਲੇਕਿਨ ਸੱਚੀ ਗੱਲ ਤੁਸੀਂ ਕਿਹਾ ਨਾ ਕਿ ਆਪਣੀ ਫੀਲਡ ਵਿੱਚ ਬੋਲਣਾ ਹੈ, ਤੂੰ ਬੋਲ ਸਕਦਾ, ਤਾਂ ਮੈਂ ਬੋਲ ਰਿਹਾ ਕਿ ਤੁਹਾਡੇ ਵੀ ਸਟੇਜ ਤੇ ਡਾਂਸ ਸਹੀ ਨਹੀਂ ਹੁੰਦਾ। ਯਾਨੀ ਕਿ ਨਿੱਘੇ ਚੌਰੀ ਨੱਚੇ ਜਾਂ ਉੱਥੇ ਕੋਈ ਹੋਰ ਨੱਚੇ ਆਰਟ ਜਗ੍ਹਾ ਤੇ ਉਹਨੂੰ ਤੁਸੀਂ ਕਹੋਗੇ ਜੀ ਇਹ ਆਰਟ ਹੈ, ਅਗਰ ਅਸੀਂ ਥੀਏਟਰ ਕਰਾਂਗੇ ਤੇ ਮੁਜਰਾ ਹੈ, ਸਭ ਗਲਤ ਹੈ। मैंने तो देखा नहीं है, क्लासिकल अगर कोई कर रहे थे वो डांस नहीं, क्लासिकल मतलब को क्लासिकल च कर रहे जिवें निग्गे चौर सब बड़ा इत्थे ना होया उन्हां दा, ठीक है जी। मैं उन्हां नूं जानदा नहीं सर, लेकिन तुहानूं कह रहे हैं कि फिर तुहानूं जानना चाहिए ना, तू डांस के खिलाफ गल कर रहे हो, तुहानूं उन्हां जानना चाहिए कि भी ਇਹ ਐਵੇਂ ਗੱਲ ਹੋ ਗਈ ਕਿ ਜੀ ਕਿਸੇ ਦਾ ਕੁੱਤਾ ਸਾਡਾ ਸਰਦਾਰ ਸਾਹਿਬ ਹੁਣ ਤੁਸੀਂ ਆਪਣੀ ਚੀਜ਼ ਡਿਫੈਂਡ ਕਰ ਰਹੇ ਹੋ, ਤੁਸੀਂ ਇਹ ਚਾਹ ਰਹੇ ਹੋ ਕਿ ਤੁਹਾਡੀ ਚੀਜ਼ ਹੈ ਤੇ ਮੈਂ ਡਿਫੈਂਡ ਕਰ ਲਵਾਂ ਆਪਣੀ ਨੂੰ, ਲੇਕਿਨ ਇਹ ਤੁਸੀਂ ਇੰਨੇ ਵੱਡੇ ਆਰਟਿਸਟ ਹੋ, ਤੁਹਾਨੂੰ ਪੂਰੀ ਦੁਨੀਆ ਇੰਡੀਆ ਜਾਣਦਾ ਹੈ, ਦੁਨੀਆ ਭਰ ਕੈਨੇਡਾ ਕਿੱਥੇ ਕਿੱਥੇ ਸ਼ੋਅ ਕਰਦੇ ਹੋ, ਤੁਹਾਡੀ ਇੱਕ ਆਵਾਜ਼ ਸੁਣਨੇ ਸਿੱਖ ਕਹਿੰਦੇ ਨੇ ਕਿ ਇੱਕ ਦਫੇ ਆ ਕੇ ਮੈਨੂੰ ਸਾਲ ਵਿੱਚ ਆ ਜਾਇਆ ਕਰ, ਤੇ ਤੁਸੀਂ ਕਿ ਐਸੇ ਆਈਡੀਆ ਤੁਹਾਡੇ ਕੋਲ ਨਹੀਂ ਜਿੱਥੇ ਤੁਹਾਡੀ ਫਾਸ਼ੀ ਖਤਮ ਹੋ ਕੇ ਤੁਸੀਂ ਆਪਣਾ ਆਰਟ ਦਿਓ? ਨਹੀਂ ਫਾਸ਼ੀ ਤੁਹਾਨੂੰ ਨਜ਼ਰ ਕੀ ਆਈ? ਫਾਸ਼ੀ ਸਰ ਮੈਂ ਵੇਖੀ ਹੈ ਨਾ, ਮੈਂ ਕਿਉਂਕਿ ਮੈਂ ਇਸ ਫੀਲਡ ਵਿੱਚ ਦੇਖਿਆ ਤਾਂ ਮੈਂ ਬੋਲ ਰਿਹਾ, ਮੈਂ ਸਟੇਜ ਤੇ ਖੁਦ ਦੇਖੀ ਹੈ ਡਾਂਸ, ਮੈਂ ਉਸ ਤੋਂ ਉੱਠ ਕੇ ਮੇਰੇ ਯਕੀਨ ਕਰੋ ਮੇਰੇ ਸਰ ਵਿੱਚ ਦਰਦ ਹੋ ਗਿਆ, ਉਹ ਡਾਂਸ ਹੈ, ਡਾਂਸ ਇਹ ਹੁੰਦੀ, ਤੁਸੀਂ ਇਤਨਾ ਤਾਂ ਤੁਹਾਨੂੰ ਵੀ ਪਤਾ ਉੱਥੇ ਕਿਹੜੀ ਡਾਂਸ ਹੁੰਦੀ ਹੈ। ਦੇਖੋ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਮੈਂ ਇਹ ਕੰਮ ਕਰਾਂਗਾ, ਦੂਸਰੇ ਪਾਸੇ ਤੁਸੀਂ ਸਟੇਜ ਦੇਖਣ ਚਲੇ ਗਏ ਅੱਜ ਨਹੀਂ, ਅੱਜ ਦੀ ਗੱਲ नहीं, ਜਦੋਂ मैं आया नया मैं देखिया जिन्हें आर्टिस्ट ना मिले ना क्या देखो डांस देखो ये डांस होती है, फिर मुझे वो चीज़ जब गलत लगी तो मैं उसमें बोला, पहला डांस देख के तोबा तोबा कर, मैं नहीं गया उस तो बाद गाना डांस नहीं देखा, तोबा तोबा करा, तोबा उस तो बाद वादा मैं डांस नहीं देखी, तोबा तोबा करा दी थी तू ज़ालिमा, मतलब कि पहला ड्रामा देख के पहला गाना देख के तुसी फैसला मैं फैसला कि मैं डांस नहीं देखा। और मेरे नाल मेरा एक दोस्त सी नाल गया सी, ਉਹਨੂੰ मैंने किया यार इत्थे मैं नहीं आना क्योंकि डांस हो रहा है, कॉमेडी देख पहले कॉमेडी का सेगमेंट होया कितना मजा आया सानू, और फिर एक ही चीज़ नाल कर रहे हैं, ਇਹ ਤੇ ਗਲਤ ਹੈ। ਨਹੀਂ ਕੱਲ ਨੂੰ ਤੁਹਾਨੂੰ ਫਿਲਮ 'ਚ ਕੋਈ ਹੀਰੋ ਲੈ ਲੈਂਦਾ ਹੈ, ਮੈਂ ਨਹੀਂ ਜਾਣਾ ਸਰ, ਮੈਂ ਫਰਜ਼ ਕਰੋ ਤੁਹਾਨੂੰ ਕੱਲ ਕੋਈ ਫਿਲਮ 'ਚ ਹੀਰੋ ਲੈ ਲੈਂਦਾ, ਤੁਸੀਂ ਕੀ ਕਹੋਗੇ ਕਿ ਜੀ ਮੈਂ ਗਾਣੇ ਨਹੀਂ ਕਰਾਂਗਾ? ਨਹੀਂ, ਜਾਂ ਉਹ ਹੀਰੋ ਅਗਰ ਮੈਨੂੰ ਕੋਈ ਡਾਇਰੈਕਟਰ ਸਾਈਨ ਕਰੇਗਾ ਤਾਂ ਮੈਨੂੰ ਉਹਨੂੰ ਪਤਾ ਹੋਏਗਾ ਕਿ ਇਹ ਫਿਲਮ ਕਰੇਗਾ ਹੀ ਨਹੀਂ। ਇਸ ਏਜ ਵਿੱਚ ਕਹਿ ਰਿਹਾ ਜਦੋਂ ਮੈਨੂੰ ਸਟਰਗਲ ਦੀ ਜ਼ਰੂਰਤ, ਮਿਹਨਤ ਦੀ ਹੋਰ ਵੀ ਜ਼ਰੂਰਤ ਹੈ, ਫਿਲਮ ਵਿੱਚ ਜਾਣਾ ਫਿਰ ਵੀ ਮੈਂ ਕਹਿ ਰਿਹਾ ਤੇ ਮੈਨੂੰ ਨਹੀਂ ਜ਼ਰੂਰਤ। शाह साहब कश्मीर च मेरे ख्याल ਤੁਹਾਡੇ ਸਿਰ 'ਚ ਕੋਈ ਭਾਰਾ ਸੇਬ ਵੱਜਿਆ सरदार साहब ये माशाल्लाह जो है ना देख रहे कि एक बुरी चीज़ नहीं है डांस, एक हद तक आज़ाद ही शायरी सर मैंने तो बुरी लगती है, पता नहीं ਹੁਣ ਤੁਸੀਂ ਕੀ ਕਹਿ ਰਹੇ ਹੋ, ਤੁਹਾਨੂੰ ਵੀ ਇਹ ਬੁਰੀ ਲੱਗਦੀ ਹੈ? मतलब किस तरह ਦਾ डांस ਆਪ ਕੈਮਰਾ ਤੁਸੀਂ ਵੀ ਇਹੀ ਕਹਿੰਦੇ ਹੋ ਕਿ ਮੈਨੂੰ ਬੁਰੀ ਲੱਗਦੀ, ਹੁਣ ਤੁਸੀਂ ਐਵੇਂ ਲੋਕਾਂ ਦੇ ਸਾਹਮਣੇ ਕਹਿ ਰਹੇ ਹੋ? ਤੁਸੀਂ ਕਿਸ ਤਰ੍ਹਾਂ ਦਾ ਡਾਂਸ, ਮਤਲਬ ਕਿੰਨਾ ਕੁ ਡਾਂਸ ਬਰਦਾਸ਼ਤ? ਮੈਂ ਡਾਂਸ ਬਰਦਾਸ਼ਤ ਨਹੀਂ ਕਰਦਾ,
ਬਿਲਕੁਲ 1% ਵੀ ਕੋਈ ਆਰਟ ਸ਼ਾਟ ਨਹੀਂ ਹੈ। ਡਾਂਸ ਦੀਆਂ 3 ਖੁਰਾਕਾਂ ਬਣਾ ਕੇ ਦੇ ਦਿੱਤੀਆਂ ਜਾਣ ਕਿ ਸਵੇਰ ਇੰਨਾ ਕਿ ਸਵੇਰ ਡਾਂਸ ਇੰਨਾ ਦੁਪਹਿਰਾਂ ਨੂੰ ਰਾਤ ਸੌਣ ਲੱਗਿਆ ਨਾ ਡਾਂਸ ਵੇਖ ਨਹੀਂ ਨਹੀਂ ਫਿਰ ਵੀ ਬਰਦਾਸ਼ਤ ਨਹੀਂ ਫਿਰ ਵੀ ਨਹੀਂ ਯਾਰ ਤੁਸੀਂ ਕੀ ਲੈ ਕੇ ਨਿਕਲੇ ਨਹੀਂ ਨਹੀਂ ਮੈਨੂੰ ਨਹੀਂ ਦੇਖੋ ਤੁਹਾਨੂੰ ਆਪਣੀ ਇੱਕ ਤਬੀਅਤ ਹੈ ਹਰ ਬੰਦੇ 5 ਉਂਗਲੀਆਂ ਬਰਾਬਰ ਤਾਂ ਨਹੀਂ ਇਹਨੂੰ ਪਸੰਦ ਹੋਏਗਾ ਇਹਨੂੰ ਨਹੀਂ ਪਸੰਦ ਹੋਏਗਾ ਇਹਨੂੰ ਬਿਲਕੁਲ ਨਹੀਂ ਪਸੰਦ ਇਹ ਮੈਂ ਆ ਕਿ ਇਹਨੂੰ ਨਹੀਂ ਪਸੰਦ ਤੇ ਉਹ ਇਹ ਬਾਕੀ ਨਫ਼ਰਤ ਡਾਂਸ ਨਾਲ ਕਿਉਂ ਕਿਸੇ ਖੁਸਰੇ ਨੇ ਤੁਹਾਡਾ ਨਹੀਂ ਐਸੇ ਨਹੀਂ ਹੁਣ ਦੇਖੋ ਲੋਕ ਕਹਿੰਦੇ ਨੇ ਕਿ ਮੈਂ ਗੁੱਸਾ ਕਰ ਜਾਣਾ ਹੁਣ ਸਰਦਾਰ ਸਾਹਿਬ ਗੱਲਾਂ ਵਿੱਚ ਹੱਸ ਕੇ ਪੁੱਛ ਰਹੇ ਨੇ ਇਹਦੀ ਜੁਗਤ ਵੀ ਆ ਰਹੀ ਹੈ ਲੇਕਿਨ ਫਿਰ ਵੀ ਮੈਂ ਕਹਿ ਰਿਹਾ ਗਲਤ ਹੈ ਇਹ ਹੁੰਦੀ ਹੈ ਅਸਲ ਚੀਜ਼ ਦੇਖੋ ਜਦੋਂ ਤੁਸੀਂ ਪੈਦਾ ਹੋਏ ਡੈਫੀਨਿਟਲੀ ਉਦੋਂ ਨਸਲ ਲਈ ਖੁਸਰੇ ਵੀ ਆਏ ਹੋਣਗੇ ਮੈਨੂੰ ਨਹੀਂ ਪਤਾ ਫਿਰ ਇੱਥੇ ਨਹੀਂ ਹੈ ਉਹ ਸਾਡੇ ਇਲਾਕੇ ਵਿੱਚ ਹੈ ਹੀ ਨਹੀਂ ਸਿਸਟਮ ਹੀ ਨਹੀਂ ਪਹਾੜ ਕਸ਼ਮੀਰ ਲੀਪਾ ਵੇਲੀ ਕਿੱਥੋਂ ਆ ਗਏ ਹੁਣ ਵੀ ਨਹੀਂ ਨਹੀਂ ਕਿੱਥੇ ਹੋਣਗੇ ਕੀ ਖੁਸਰਾ ਪਹਾੜ ਤੇ ਚੜ ਸਕਦਾ ਨਹੀਂ ਬਿਲਕੁਲ ਚੜ ਸਕਦਾ ਲੇਕਿਨ ਉੱਥੇ ਜਿਹੜਾ ਨਹੀਂ ਹੈ ਸਿਸਟਮ ਨਹੀਂ ਖੁਸਰਾ ਸਿਰ ਚੜ ਕੇ ਬੋਲ ਸਕਦਾ ਤੇ ਪਹਾੜ ਤੇ ਚੜ ਕੇ ਨਹੀਂ ਬੋਲ ਸਕਦਾ ਲੇਕਿਨ ਕੋਈ ਨਹੀਂ ਇੱਕ ਥੋੜੀ ਨਰਮੀ ਲਿਆਓ ਕੋਈ ਤੁਸੀਂ ਇਸ ਫੀਲਡ 'ਚ ਕੰਮ ਕਰਨਾ ਹੈ ਤੁਸੀਂ ਸਰਦਾਰ ਸਾਹਿਬ ਤੁਸੀਂ ਇੱਕ ਦੁਆ ਕਰੋ कि मैं इन्ना कुछ कर जावां कि मैं इस फील्ड के अंदर कोई अच्छी चीज़ां कर जावां ये दुआ करो क्योंकि मैं कोशिश कर रही हाँ अल्लाह के मेरे राह में ज़्यादा रुकावट हैं क्योंकि तुसीं हुण कि तुहानूं अगर फिल्म मिलती है तुसीं वो फिल्म किस तरह करोगे विच डांस ही नहीं तो मैं इस कैरियर के स्टेज पर जदों अल्लाह हुण मैं ग्रोइंग स्टेज पर हाँ इस पर भी मैं गल कर रहा अगर तो इसका मतलब है कि मैं कोई पॉजिटिव सोचा होगा कि मैं चेंज करांगा ਤੁਹਾਡੀ ਸੋਚ ਪੋਜ਼ਿਟਿਵ ਹੈ ਇੱਕ ਚੀਜ਼ ਸਦੀਆਂ ਤੋਂ ਟੁਰੀ ਆ ਰਹੀ ਹੈ ਗਲਤ ਹੈ ਨਾ ਸਦੀਆਂ ਤੁਸੀਂ ਕਿਵੇਂ ਉਹਨੂੰ ਚੇਂਜ ਕਰਨਾ ਚਾਹੁੰਦੇ ਭਾਜੀ ਉਹ ਗਲਤ ਹੈ ਜਿਹੜੀ ਸਦੀਆਂ ਤੋਂ ਆ ਰਹੀ ਹੈ ਗਲਤ ਹੈ ਸਹੀ ਜਿਹੜੀ ਚੀਜ਼ ਹੈ ਉਹ ਸਹੀ ਹੈ ਸਹੀ ਨੂੰ ਸਹੀ ਕਹੋ ਗਲਤ ਨੂੰ ਗਲਤ ਚਾਹੇ ਜਿੰਨੀ ਮਰਜ਼ੀ ਸਦੀਆਂ ਤੋਂ ਆਏ ਗਲਤ ਚੀਜ਼ ਗਲਤ ਹੈ ਐਸੀ ਡਾਂਸ ਦੇ ਮੁਗਲੀਆ ਦੌਰ ਕਿਉਂ ਖਰਾਬ ਹੋਏ ਮੁਸਲਮਾਨ ਇਹ ਨਹੀਂ ਚੀਜ਼ਾਂ ਵਿੱਚ ਲੱਗ ਗਏ ਨਾ ਪਹਿਲੇ ਕਿੰਨੇ ਬਾਦਸ਼ਾਹ ਹੁੰਦੇ ਸੀ ਤੇ ਕੀ ਕਰਦੇ ਅਰੂਜ ਹਿੰਦੂਆਂ ਤੇ ਗੋਰਿਆਂ ਤੇ ਅਰੂਜ ਕਰਦੇ ਸੀ 2000 ਸਾਲ ਸਾਰਾ ਕੋਈ ਬਾਦਸ਼ਾਹ ਹੀ ਦੇ ਗਏ ਨੇ ਮੁਗਲੀਆ ਬਾਦਸ਼ਾਹ ਅਗਰ ਮੁਗਲੀਆ ਦੌਰ ਤੁਸੀਂ ਤਾਰੀਖ ਪੜ੍ਹੀ ਹੋਵੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਹ ਬਾਜ਼ਾਰੇ ਹੁਸਨ ਵੀ ਮੁਗਲੀਆ ਦੌਰ 'ਚ ਹੀ ਬਣਿਆ ਗਲਤ ਹੈ ਨਾ ਸਰ ਠੀਕ ਹੈ ਜੀ ਇੰਨਾ ਵੀ ਸ਼ਾਦੀਆਂ ਕਰੋ ਕਮ ਏਜ ਵਿੱਚ 18 ਸਾਲ ਦੀ ਉਮਰ ਸ਼ਾਦੀਆਂ ਕਰੋ ਬਾਜ਼ਾਰੇ ਹੁਸਨ ਦੇ ਦਿੱਤੇ ਸ਼ਾਦੀਆਂ ਵੀ ਉਹਨਾਂ ਬਾਦਸ਼ਾਹਾਂ ਨੇ ਕੋਈ 400 500 ਸ਼ਾਦੀਆਂ ਕੀਤੀਆਂ ਨੇ ਔਰ ਉਹਨਾਂ ਸ਼ਾਦੀਆਂ ਦੇ ਬਾਵਜੂਦ ਇਹੀ ਗੱਲ ਹੈ ਨਾ ਖਵਾਜਾ ਸਰਾ ਵੀ ਹੁੰਦੇ ਸਨ ਅੱਛਾ ਖਵਾਜਾ ਸਰਾ ਨਾਲ ਸ਼ਾਦੀਆਂ ਵਿੱਚ ਹੀ ਹੁੰਦੇ ਸਨ ਮਤਲਬ ਉਹਨਾਂ ਦੇ ਹਰਮ ਦੇ ਅੰਦਰ ਹੀ ਹੁੰਦੇ ਸਨ ਠੀਕ ਹੈ ਜੀ ਫਿਰ ਲੌਂਡੀਆਂ ਹੁੰਦੀਆਂ ਸਨ ਬੜਾ ਕੁਝ ਹੁੰਦਾ ਸੀ ਉਹ ਅੱਲਾ ਦਾ ਸ਼ੁਕਰ ਹੈ ਕਿ ਅਸੀਂ ਉਹਨਾਂ ਬਾਦਸ਼ਾਹ ਤੇ ਨਹੀਂ ਗਏ ਜਾਂ ਸਹੀ ਗੱਲ ਹੈ ਇਹ ਵੀ ਅੱਲਾ ਦਾ ਸ਼ੁਕਰ ਉਹਨਾਂ ਤੇ ਨਹੀਂ ਗਏ ਲੇਕਿਨ ਉਹਦੀ ਕੋਈ ਬਾਕੀਆਤ ਤੇ ਹਨ ਸਾਡੇ ਵਿੱਚ ਬਾਕੀਆਤ ਜਿਹਦੀ ਵਜ੍ਹਾ ਤੂੰ ਖਰਾਬ ਆ ਸੀ ਹਰ ਬੰਦੇ ਦੇ ਅੰਦਰ ਇੱਕ ਮੁਗਲ ਹੈ ਅਗਰ ਅਸੀਂ ਮੁਗਲ ਹੈਗਾ ਤਾਂ ਥੋੜਾ ਜਿਹਾ ਸ਼ੁਗਲ ਵੀ ਹੈਗਾ ਮੁਗਲ ਤੁਹਾਡੇ ਅੰਦਰ ਵੀ ਹੈਗਾ ਠੀਕ ਹੈ ਜੀ ਕੱਢਦੇ ਇੱਧਰ ਉੱਧਰ ਵੇਖ ਕੇ ਆਪਣਾ ਮੁਗਲ ਕੱਢ ਲਾਂਗੇ ਨਾ ਕੱਢ ਲਾਂਗੇ ਠੀਕ ਹੈ लेकिन सच्ची गल सच है देखो अगर असं हम मुगलिया दौर जाने कुछ हज़ार साल मतलब कितने साल पुराने 1400 साल पहले सारिया चीज़ां साडे कोल मौजूद हैं वो करांगे साडे डॉलर भी उत्ते जाणगे साडा इंसाफ का निज़ाम भी ठीक होएगा जिहड़ा तुसीं कहंदे ना किसी माशरे में अगर कोई तरक्की करने का तरीका उत्थे इंसाफ ठीक कर दिओ पुलिस ठीक होए अदलिया ठीक होए तो माशरा की हुंदा एडजस्ट बिल्कुल सही बिल्कुल ठीक फर्ज इत्थे कोई चोरी करदा ओदी भी सही सज़ा होए ना इस ते काम ही सही हो जाएगा इस विच यही ते मसला है कि साडा निज़ाम ਅਸੀਂ ਕਹਿੰਦੇ ਤੇ ਆ ਕਿ ਅਸੀਂ ਇਸਲਾਮਿਕ ਮੁਲਕ ਆ ਲੇਕਿਨ ਸਾਡੇ ਨਿਜ਼ਾਮ ਨਹੀਂ ਬਸ ਇਹ ਤੁਹਾਡੇ ਅਸਲੇ ਛੋਟੀ ਹੈ ਜੇ ਛੋਟੇ ਹੋ ਤੁਸੀਂ ਜੋ ਵੀ ਜ਼ਿੰਦਗੀ ਦਾ ਡਿਸੀਜਨ ਲੈਣਾ ਨਾ ਥੋੜੇ ਦਿਨਾਂ 'ਚ ਲੈ ਲਵੋ ਅਦਰਵਾਇਜ਼ ਪਤਾ ਲੱਗੇ ਕਿ ਕਿਸੇ ਚੈਨਲ ਤੇ ਤੁਸੀਂ ਕਿਸੇ ਨੂੰ ਛੁਰੀਆਂ ਮਾਰਤੀਆਂ ਨੇ ਜਾਂ ਤੁਹਾਨੂੰ ਫੈਂਟੀ ਪੈ ਠੀਕ ਹੈ ਨਾ ਇਹ ਤੁਸੀਂ ਇਹਦਾ ਕੋਈ ਦਰੁਸਤ ਕਰੋ ਤੁਸੀਂ ਜੈਸੇ ਲੋਕਾਂ ਨੂੰ ਫੈਂਟੀ ਪੈ ਵੀ ਗਈ ਨਾ ਉਹ ਵੀ ਠੀਕ ਹੈ ਤੁਸੀਂ ਅਗਰ ਠੋਕ ਵੀ ਤੁਹਾਡੇ ਅਗਰ ਤੁਸੀਂ ਵੱਡੇ ਹੋ ਨਾ ਤੁਹਾਡੇ ਅਗਰ ਬੋਲ ਨਹੀਂ ਸਕਦਾ ਲੇਕਿਨ ਜਿੱਥੇ ਤੁਸੀਂ ਵੀ ਇਹ ਆਫ ਕੈਮਰਾ ਤੁਸੀਂ ਵੀ ਉਹੀ ਚੀਜ਼ਾਂ ਮੰਨਦੇ ਹੋ ਇਹ ਮੈਨੂੰ ਪਤਾ ਤੁਹਾਡਾ ਤੇ ਤੁਸੀਂ ਹੁਣ ਜ਼ਾਹਿਰ ਆਡੀਅנס ਨੂੰ ਵੀ ਪੈਗਾਮ ਦੇਣਾ ਲੇਕਿਨ ਨਹੀਂ ਮੇਰੇ ਕਹਿਣ ਦਾ ਮਤਲਬ ਕਿ ਦੇਖੋ ਹਰ ਚੀਜ਼ ਇੱਕ ਲਿਮਿਟ ਦੇ ਅੰਦਰ ਹੋਣੀ ਚਾਹੀਦੀ ਲਿਮਿਟ ਦੇ ਅੰਦਰ ਹੋਣੀ ਚਾਹੀਦੀ ਹੈ ਠੀਕ ਹੈ ਜਿਹੜਾ ਕਿ ਮੈਂ ਆਪਣੇ ਬੇਟੇ ਨਾਲ ਬਹਿ ਕੇ ਵੇਖ ਲਵਾਂ ਇਹ ਗੱਲ ਜਾਂ ਮੈਂ ਆਪਣੇ ਬੱਚਿਆਂ ਨਾਲ ਬਹਿ ਕੇ ਵੇਖ ਲਵਾਂ ਉਹ ਉਸ ਹੱਦ ਤੱਕ ਨਹੀਂ ਚਲਾ ਜਾਣਾ ਚਾਹੀਦਾ ਕਿ ਮੈਂ ਤੁਸੀਂ ਮੇਰੇ ਤੋਂ ਛੋਟੇ ਤੇ ਮੈਂ ਤੁਹਾਨੂੰ ਵੀ ਕਹਾਂਗਾ ਯਾਰ ਬੇਟਾ ਨਾ ਤੂੰ ਡਰਾਮਾ ਨਾ ਵੇਖਣਾ ਹੀ ਵੈਸੇ ਬੈਠ ਰਹੇ ਸਹੀ ਗੱਲ ਹੈ ਇਹ ਬੁਰੀ ਗੱਲ ਹੈ ਅਸੀਂ ਇਤਨਾ ਬੁਰਾ ਡਰਾਮਾ ਮਤਲਬ ਬੁਰਾ ਡਰਾਮਾ ਤੇ ਲਾਹੌਰ 'ਚ ਤੇ ਹੁਣ ਸੋਚ ਵੀ ਨਹੀਂ ਸਕਦੇ ਉਹ 16-17 ਮਹਿਕਮੇ ਨੇ ਜਿਹੜੇ ਥੀਏਟਰ ਨੂੰ ਚੈੱਕ ਕਰਦੇ ਨੇ ਔਰ ਅੱਛੀ ਚੀਜ਼ ਦੀ ਟਿਕਟ ਮਹਿੰਗੀ ਹੋਏਗੀ 5000 ਦੀ ਟਿਕਟ ਸਾਡੇ ਕੋਲ ਐਂਟਰਟੇਨਮੈਂਟ ਹੈ ਕੀ ਇੱਥੇ ਪਾਕਿਸਤਾਨ 'ਚ ਮੈਨੂੰ ਦੱਸੋ ਐਂਟਰਟੇਨਮੈਂਟ ਕੋਈ ਦੱਸ ਦਿਓ ਇੱਕ ਬੰਦਾ ਸਵੇਰੇ ਆਪਣੀ ਦੁਕਾਨ ਤੇ ਜਾਂਦਾ ਕਾਰੋਬਾਰ ਤੇ ਜਾਂਦਾ ਬਿਜ਼ਨਸ ਜਾਂਦਾ ਅਗਰ 2 ਘੰਟੇ ਆ ਕੇ ਥੀਏਟਰ ਵੇਖ ਲੈਂਦਾ ਕਾਮੇਡੀ ਦੇਖ ਲੈਂਦਾ ਥੀਏਟਰ ਆ ਕੇ ਵੇਖ ਲੈਂਦਾ ਯਾਰ ਦਾ ਹੱਕ ਹੈ ਠੀਕ ਹੈ ਜੀ ਤੁਸੀਂ ਐਂਟਰਟੇਨਮੈਂਟ ਦੇ ਦਰਵਾਜ਼ੇ ਖੋਲੋ ਐਂਟਰਟੇਨਮੈਂਟ ਵੀ ਤੁਹਾਡੀ ਕਾਮੇਡੀ ਹੈ ਜਿਹੜੀ ਤੁਸੀਂ ਲੋਕ ਕਰਦੇ ਹੋ ਔਰ ਅੱਛੀ ਸੁਥਰੀ ਕਾਮੇਡੀ ਹੈ ਲੋਕੀ ਹੱਸਣਾ ਚਾਹੁੰਦੇ ਲੇਕਿਨ ਉਹ ਡਾਂਸ ਐਂਟਰਟੇਨਮੈਂਟ ਨਹੀਂ ਸਰ ਉਹ ਅੰਦਰ ਦੇ ਪਤਾ ਨਹੀਂ ਕਿਹੜਾ ਜਰਾਸੀਮ ਲਾਉਂਦੇ ਨੇ ਡਾਂਸ ਗਲਤ ਹੈ ਮੈਂ ਸੱਚ ਬੋਲ ਰਿਹਾ ਉਹ ਗਲਤ ਹੈ ਤੁਸੀਂ ਸ਼ਾਹ ਸਾਹਿਬ ਮੈਨੂੰ ਕੋਈ ਐਸੇ ਤਵੀਜ਼ ਦਿਓ ਮੈਂ ਨਾ ਸਾਰੀ ਡਾਂਸਰਾਂ ਦੇ ਗਲੇ 'ਚ ਪਾ ਦਿਆਂ ਤਾਂ ਕਿ ਉਹ ਆਪੇ ਹੀ ਕੰਮ ਛੱਡ ਕੇ ਚੱਲ ਜਾਣ ਕਿੰਨੇ ਲੋਕ ਬੇਰੋਜ਼ਗਾਰ ਹੋ ਗਏ ਡਾਂਸ ਸਰ ਇਹ ਆਪ ਹਰ ਜਗ੍ਹਾ ਤੇ ਬੁਰਾ ਡਾਂਸ ਸਰਦਾਰ ਸਾਹਿਬ ਇਹ ਤੁਹਾਡਾ ਵੀ ਨਹੀਂ
ਇਹ ਜਿਹੜੇ ਸਾਡੇ ਸਾਡੇ ਕਲਚਰ ਦਾ ਹਿੱਸਾ ਵੀ ਇਹ ਸ਼ਾਦੀ ਵਿਆਹ ਹੁੰਦੇ ਨੇ ਤੁਸੀਂ ਖੁਦ ਵੀ ਫੈਮਿਲੀ 'ਚ ਵੀ ਬੰਦਾ ਗਲਤ ਹੈ ਹਲਕਾ ਹਲਕਾ ਗਲਤ ਹੈ ਹੁਣ ਤੁਸੀਂ ਕਹੋਗੇ ਯਾਰ ਤੇਲ ਮੈਦੀ ਤੇ ਵੀ ਤੁਸੀਂ ਹਰ ਚੀਜ਼ ਕਹਿ ਰਹੇ ਹੋ ਨਾ ਤੁਸੀਂ ਸ਼ਾਇਦ ਇਹ ਕਹਿ ਰਹੇ ਹੋ ਕਿ ਇਹ ਹਲੇ ਹੈ ਵੀ ਨਿੱਕਾ ਲੇਕਿਨ ਸਾਰੀ ਗੱਲਾਂ ਕਹਿ ਰਹੇ ਗਲਤ ਹੈ ਇਹ ਵੀ ਗਲਤ ਹੈ ਸਾਡਾ ਕੀ ਸੁਨਤ ਤਰੀਕਾ ਉਹ ਠੀਕ ਹੈ ਮੇਰੇ ਖਿਆਲ ਵਿੱਚ ਮੌਲਾਨਾ ਸੈयद ਬਾਸਤ ਅਲੀ ਸਾਹਿਬ ਮੈਂ ਅਰਜ਼ੇ ਕਰ ਰਿਹਾ ਸਰ ਮੈਂ ਮੌਲਾਨਾ ਨਹੀਂ ਹਾਂ ਘਰਾਂ ਦੇ ਵਿੱਚ ਵੀ ਤੇ ਫੰਕਸ਼ਨ ਹੁੰਦੇ ਨੇ ਖੁਸ਼ੀਆਂ ਹੁੰਦੀਆਂ ਨੇ ਇਹ ਤੇ ਅਰਸੇ ਤੋਂ ਚੱਲਾ ਆ ਰਿਹਾ ਹੈ ਸਾਡਾ ਕਲਚਰ ਦਾ ਹਿੱਸਾ ਵੀ ਬਾਵਾ ਭੈਣਾਂ ਬੈਠ ਕੇ ਸ਼ਾਦੀ ਵਿਆਹ ਤੇ ਉਹਨਾਂ ਨੇ ਗਾਣੇ ਹੀ ਗਾਣੇ ਨੇ ਇੱਕ ਕਲਚਰ ਹੁੰਦਾ ਸੀ ਸਰ ਮੈਂ ਕਿਸੇ ਨੂੰ ਇਹ ਰੋਕ ਨਹੀਂ ਸਕਦਾ ਗਲਤ ਕਹਿ ਸਕਦਾ ਉਹ ਵੀ ਨਹੀਂ ਬਿਲਕੁਲ ਨਹੀਂ ਹਾਂ ਜਿਹੜਾ ਸੁਨਤ ਤਰੀਕਾ ਨਿਕਾਹ ਕਰੋ ਨਿਕਾਹ ਵਿੱਚ ਜਿਹੜਾ ਹੈ ਉਸ ਤੇ ਤੁਸੀਂ ਸ਼ਾਦੀ ਦੀ ਗੱਲ ਕਰ ਰਹੇ ਹੋ ਨਾ ਨਿਕਾਹ ਕਰੋ ਇਸਲਾਮਿਕ ਤਰੀਕੇ ਨਾਲ ਕਰੋ ਅੱਛਾ ਬਰਕਤਾਂ ਪੂਰੀ ਜ਼ਿੰਦਗੀ ਲੋ ਨਿਕਾਹ ਹੁੰਦਾ ਹੀ ਪੈਕੇਜ ਵਿੱਚ ਬਰਕਤਾਂ ਤੁਹਾਡੇ ਕੋਲ ਭਾਈ ਮੇਰੇ ਨਿਕਾਹ ਹੁੰਦਾ ਇਸਲਾਮੀ ਤਰੀਕੇ ਨਾਲ ਤੁਹਾਡਾ ਮਤਲਬ ਕਿ ਨਿਕਾਹ ਕਰੋ ਤੇ ਉਹ ਠੁਮਕੇ ਠਿਮਕੇ ਜਿਹੜਾ ਸਾਰਾ ਆਗੇ ਰਿਸ਼ਤੇਦਾਰ ਵੀ ਨੱਚ ਰਹੇ ਨੇ ਹਰ ਪਾਸੇ ਨਿਕਾਹ ਤੋਂ ਬਾਅਦ ਅਫਸੋਸ ਫੈਲਿਆ ਹੋਵੇ ਦੁਨੀਆ ਵੀ ਰੋ ਰਹੀ ਹੋਵੇ ਲਾੜਾ ਵੀ ਰੋ ਰਿਹਾ ਹੋਵੇ ਖੁਸ਼ੀ ਦਾ ਅਸੀਂ ਇੱਕ ਤਰੀਕਾ ਬਣਾ ਲਿਆ ਕਿ ਖੁਸ਼ੀ ਡਾਂਸ ਹੈ डांस खुशी नहीं है उत्थे हसे खेडे और चीज़ां डांस ही सिर्फ वल्गर हसे खेडन सौर न बंदा ताश खेडन बैठ की हो सके होती सरदार साहब मैंने माफ करो देगा में मिट्टी पा के नहीं देखें बेटर खुशी क्या है सबसे हथ मार दे उस खुशी क्या है जो हसना नहीं हसदा मैं ठीक कह रही हूं ਤੁਸੀਂ ਹੁਣ ਜਿਹੜਾ ਹੈ ਤੁਹਾਡੇ ਨਾਲ ਤਾਂ ਜ਼ਾਹਿਰ ਬੋਲਣਾ ਆਗੂ ਫਿਰ कम तो और साइड चला जाता लेकिन मैं तनु ये कह रहे हैं अगर शादी में ना सुन्नत तरीके से कहा खुशी दिल से होती है जब बेटी को देखेंगे बेटे को देखेंगे वो दोनों आप जोड़ी को देख के माँ बाप जो खुश होंगे वो हरकतें करने से ये बंदरों वाली हरकतें करने से नहीं होते खुशी दिल से निकलती है अच्छा नहीं अगर माँ प्यो अपने बेटे ਨੂੰ ਜਾਂ ਆਪਣੀ ਦੁਲਹਨ ਨੂੰ ਵੇਖ ਕੇ ਸਿਰਫ ਇਹਨਾਂ ਕਹਿਣਗੇ ਮਾਸ਼ਾਅੱਲਾ ਯਾਰ ਮੇਰਾ ਪੁੱਤਰਾ ਹੀ ਬੜਾ ਸੋਹਣਾ ਲੱਗ ਗਿਆ ਤੇ ਉਹ ਪਿਓ ਨੂੰ ਹੱਥਕੜੀ ਲਵਾ ਦਿਓਗੇ ਨਹੀਂ ਉਤਨਾ ਕਹ ਚਲੋ ਨਹੀਂ ਇਜਾਜ਼ਤ ਦੇ ਦੇਣਾ ਠੀਕ ਹੈ ਚਲੋ ਜੀ ਇਹ ਪਿਓ ਨੂੰ ਇੰਨਾ ਨਾ ਕਰਨ ਦੀ ਇਜਾਜ਼ਤ ਮਿਲ ਗਈ ਇਸ ਤੋਂ ਜ਼ਿਆਦਾ ਇਹ ਨਹੀਂ ਪਿਓ ਨੇ ਕਰਨਾ बासित अली साहब आके पर्चा करा देंगे उत्ते क्या बात है सरदार साहब यकीन करें बासित अली साहब सानू सुनने ही मजा आ रहा है मैं कहना अल्लाह ताला दिन दुगनी रात चुगनी तरक्की देवे अपनी कामयाबियां देवे ये बच्चा कश्मीर तो आया है और तपिया बच्चा है थोड़ा सैयद जलाली पेड़ बैठा है ते पेड़ पैंदा लेकिन दिल दा बहुत अच्छा और बहुत अच्छा फनकार तुसी मिमिक्री भी सुनी और सीरियल भी कर रहे ने और फिल्म भी कर रहे ने और फिल्म दे विच हुण पता नहीं किहड़ी शर्तां ते कर रहे ने या कहणगे यार कल्ला कैमरा होएगा कल्ला मैं होवांगा उत्थे कोई म्यूजिक नहीं होएगा कल्ला ही मैं आवांगा कल्ला और कल्ला ही मैं वेखांगा सरदार साहब कोई चीज़ दसना चाहो तो पत्थर ते बैठ के भी तुसीं अपने कंटेंट नाल दस सकदे हो कंटेंट होना चाहिए ਤੁਹਾਡੇ ਕੋਲ ਹਾਂ ਹੋਣਾ ਚਾਹੀਦਾ ਦੱਸ ਸਕਦੇ ਹੋ ਚਲੋ ਉਹ ਇੱਕ ਪੌਦਾ ਰੱਖਿਆ ਹੋਇਆ ਨਾ ਇਸ ਤੇ ਵੀ ਇੰਜ ਦਾ ਕੰਟੈਂਟ ਬਣਿਆ ਹੋਇਆ ਤੁਹਾਡੀ ਸ਼ੀਲਡ ਹੈ ਨਾ ਇੱਥੋਂ ਵੀ ਤੁਸੀਂ ਆਪਣੇ ਆਡੀਅנס ਨੂੰ ਮਹਿਸੂਸ ਕਰ ਸਕਦੇ ਹੋ ਕੰਟੈਂਟ ਅੱਛਾ ਜੀ और कंटेंट की सिर्फ ਇਹ ਨਹੀਂ ਹੈ ਯਾਰ ਜੀ ਬੜੀ ਨਫ਼ਰਤ ਕਰ ਸ਼ਾਦੀ ਕਰ ਲੋਗੇ ਕਿ ਨਹੀਂ ਮੇਰੀ ਨਿਕਾਹ ਹੋ ਗਿਆ ਸਰ ਮੁਬਾਰਕ ਹੋਵੇ ਸ਼ੁਕਰ ਸਾਦਗੀ ਨਾਲ बिल्कुल सादगी ਨਾਲ अच्छा जी तो साड़ी बेटी ने कोई इतराज़ नहीं ताड़ी बीवी ने नहीं कोई भी नहीं उसको मनाया कि ऐसे होगा मैं उस तरह नहीं करना चाहता अच्छा मैं अगर उस पर पैसों का मसला नहीं है मसला ये है कि तरीका ये है तो कदर पूछते थे बासित वो जो हारन बजता है गाड़ी का टन मैं सुन सकती को नहीं सुन सकती नहीं इतना भी नहीं होता हरन तो गाड़ी तो उसमें तो डांस नहीं होता ना सर मैं वहाँ उसका ये कि हमने बिल्कुल जो तरीका हमारा इस्लामिक है उसी तरीके से किया और कोई उस तरह का डांस डोंस वो नहीं हुआ और हम खुशी से पूरी फैमिली में ना देख विच मट्टी पाने की जरूरत पई है ना उन्होंने इंज करने की जरूरत पई है ना कुछ खुश ने अच्छा जी वो हस रहे हैं खुश खुद अंदरों खुश ने वेरी गुड नहीं तो तुसी उन्होंने किते लेके गए अपने उधर कश्मीर वाले पासे कश्मीर ਉਹਦਾ ਆਪਣਾ ਉਹਦਾ ਘਰ ਹੈ तो उन्हें ज़ाहिर जाने लेके गए हाँ जी उन्हें कोई डर दी नहीं ख्वाहिश की थी कि हम यूरोप चले तो कितों नहीं क्या कश्मीर अपना लेकिन यूरोप पे कोई जाना मतलब जाके अपना कोई मसला तो नहीं लेकिन यूरोप ਉਹਦਾ ਨਾਂ यूरोप है यूरोप तो खूबसूरत साडा कश्मीर साडा कगान नरान गिलगित बल्दिस्तान ये सारा बहुत सर आप दुनिया में चले जाएं आप जितने भी मुल्क देख लें वो आर्टिफिशियल बने होंगे हैं नेचुरल भी हैं लेकिन कश्मीर जैसा जन्नत नज़ीर कुदरती हर चीज़ आपको मिलेगी इवन पूरा पाकिस्तान में 4 मौसम पूरे के पूरे बिल्कुल हर इवन खान साहब 12 मौसम भी कहते हैं लेकिन हर चीज़ है यहाँ पे हर तरह का मौसम है हर चीज़ है और हर तरह का सुकून इस पाकिस्तान में अल्लाह ने दिया है और आप जैसे आर्टिस्ट हैं जिन्होंने पूरी ज़िंदगी जो है लोगों को हंसाया ये असल चीज़ हंसाने का तरीक़ाकार है वो तेरी पूरी दुनिया ते अज भी कोई मेरे ख्याल 15 रुपये खाना नहीं खा सकता वो सिर्फ एको ही मुल्क एको ही तरतीब पाकिस्तान जिथे बंदा अज भी 15 रुपये खाना खा सकता है किहड़ी जगह सर है जी किहड़ी जगह जाओ वो रोटी लो 10 रुपये की हाँ
ਤੁਹਾਡੇ ਕੋਲ ਸਾਲਣ ਦੇ ਪੈਸੇ ਨੇ, ਤੁਹਾਨੂੰ ਤੁਹਾਡਾ ਮੂੰਹ ਵੇਖੇ ਨਾ ਤੈਨੂੰ ਕਹਿਣਾ ਅੱਗੇ ਕਰ ਇਹਨੂੰ ਪਾ ਦੇ ਯਾਰ, ਥੋੜਾ ਜਿਹਾ ਚਮਚਾ ਪਾ ਦੇ। ਤੁਹਾਡੇ ਕੋਲ 15 ਰੁਪਏ ਨਹੀਂ ਵੀ ਹੈਗੇ ਤੇ ਫਿਰ ਵੀ ਤੁਹਾਨੂੰ ਕੰਮ ਹੋ ਜਾਏਗਾ, ਖਾਣਾ ਮਿਲ ਸਕਦਾ। ਨਹੀਂ ਲੋਕਾਂ ਨੇ ਦਿਲ ਦਾਤਾ ਸਰਕਾਰ ਦਾ ਦਰ ਖੁੱਲਾ ਸਰ, ਠੀਕ ਹੈ ਜੀ, ਲੰਗਰ ਖਾਨੇ ਖੁੱਲੇ ਨੇ, ਜਿੱਥੇ ਮਰਜ਼ੀ ਖਾਓ। ਇੱਥੇ ਤੇ ਹਜੇ ਵੀ ਐਕਸਪ੍ਰੈਸ਼ਨ ਦੇਖ ਕੇ ਕਿ ਉਹ ਯਾਰ ਇਧਰ ਹੀ ਤੂੰ ਮੇਰੇ ਘਰ ਖਾਣਾ ਨਹੀਂ ਖਾਦਾ ਹੈ, ਖਾਣਾ ਨਹੀਂ ਖਾਦਾ, ਐਕਸਪ੍ਰੈਸ਼ਨ ਇੱਥੇ ਹੈ ਵੀ। ਸ਼ੁਕਰ ਅੱਲਾਹ ਇਹ ਇਨਸਾਨੀਅਤ ਔਰ ਐਕਸਪ੍ਰੈਸ਼ਨ ਸਾਡੇ ਮੁਲਕ 'ਚ ਜ਼ਿੰਦਾ ਰਵੇ ਔਰ ਸਾਡੇ ਮੁਲਕ ਨੂੰ ਅੱਲਾਹ ਤਰੱਕੀ ਦੇਵੇ ਔਰ ਬੇਹਯਾਈ ਨੂੰ ਅੱਲਾਹ ਇੱਥੇ ਖਤਮ ਕਰੇ। ਨਹੀਂ ਨਹੀਂ ਸਹੀ ਗੱਲ ਹੈ, ਅੱਲਾਹ ਕਰੇ ਖਤਮ। ਯਾਰ ਜਿਹੜੀ ਬੇਹਯਾਈ ਉਹਨੂੰ ਖਤਮ ਕਰੇ, ਬਾਕੀ ਸਾਡੇ ਕੰਮ ਦੇ ਪਿੱਛੇ ਨਾ ਪੈ ਤੈਨੂੰ ਖੁਦਾ ਤੁਹਾਡੇ ਕੰਮ ਤੁਹਾਡਾ ਕੰਮ ਠੀਕ ਹੈ, ਸਾਡਾ ਕੰਮ ਚੱਲਣ ਦੇ। ਸਾਡਾ ਬੜੀ ਮੁਸ਼ਕਿਲ ਨਾਲ ਹੁਣ ਕੰਮ ਖੁੱਲਾ, ਖੁਦਾ ਦੀ ਕਿਸਮਤ, ਸਾਰੇ ਕਰਜ਼ਿਆਂ ਥੱਲੇ ਆਏ ਆ। नहीं नहीं नहीं, अल्लाह खैर करे, अल्लाह आपको बरकतें दे, अल्लाह आपको और ज़्यादा तरक्की दे। ਤੂੰ ਤਾਂ ਕਿਸੇ ਦੀ ਆਵਾਜ਼ ਕੱਢ ਕੇ ਕਿਸੇ ਕੋਲੋਂ ਵੀ ਪੈਸੇ ਮੰਗਵਾ ਲੇਗਾ। मैं थोड़े स्टेज पे लोगों की कोई काट लेना दसा आखिरी आवाज सखावत नाज ही काट के दसा आप सब एक ही होए इधर मुझे भी वर्क सरदार कमाल साहब अपना मुंह देखो ए नक ते आलू पाए चलो इस चीज़ खत्म करते हैं। थैंक यू सैयद बासित अली साहब, मैं ਤੁਹਾਡਾ ਬਹੁਤ ਮਸ਼ਕੂਰ, ਤੁਸੀਂ ਵਕਤ ਦਿੱਤਾ ਹੈ। ਅੱਲਾਹ ਤੁਹਾਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਦੇਵੇ इंशाल्लाह। बासित अली ਨਾਲ ਸਾਡੀ ਮੁਲਾਕਾਤ ਰਹੇਗੀ ਔਰ बासित अली साहब जिथे मैं चाहिए वा सर, आप बड़े हैं हमारे और वालिदैन की जगह पे और आपकी रिस्पेक्ट है। अल्लाह ਤੁਹਾਨੂੰ सलामत रखे। ਇਹਦੇ ਨਾਲ ਹੀ ਜੀ सैयद बासित अली और सरदार कमाल ਨੂੰ इजाजत ਦਿਓ। इंशाल्लाह फिर मुलाकात होएगी। अल्लाह हाफिज़।